ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਰੋਜ਼ਾਨਾ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਪੰਜਾਬ ਭਾਰਤ ਦੀਆਂ ਜਿਹੜੀਆਂ ਖਬਰਾਂ ਹੈ ਉਸ ਦੇ 'ਤੇ ਨਿਗਾਹ ਮਾਰਦੇ ਹਾਂ ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ ਲਾਈਵ। ਸੁਸ਼ੀਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਸਰਕਾਰ ਭਾਰਤ ਦੇ ਵਿੱਚ ਬਣ ਗਈ ਹੈ ਨਵੀਂ। 30 ਸਾਲ ਬਾਅਦ ਕਿਸੇ ਇੱਕ ਪਾਰਟੀ ਦੀ ਸਰਕਾਰ ਪੂਰਨ ਬਹੁਮਤ ਲੈ ਕੇ ਆਈ ਹੈ, ਭਾਵੇਂ ਇਹ ਸਰਕਾਰ NDA ਦੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਸਰਕਾਰ ਨਹੀਂ ਬਣਾਈ। NDA ਵਿੱਚ ਸ਼ਾਮਲ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਵੀ ਬਣਦਾ ਹੋਇਆ ਜਿਹੜਾ ਹਿੱਸਾ ਆ ਉਹ ਸੱਤਾ ਦੇ ਵਿੱਚ ਉਹ ਦਿੱਤਾ ਹੈ ਜੀ। ਸਰਕਾਰ ਬਣ ਗਈ ਹੈ ਤੇ ਸਰਕਾਰ ਬਣਨ ਵੇਲੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਲੈ ਕੇ ਹੁਣ ਤੱਕ ਜਿਹੜਾ ਇੱਕ ਦਿਨ ਲੰਘਿਆ, ਜਿਹੜਾ ਘਟਨਾ ਚੱਕਰ ਹੈ ਉਹ ਕੁਝ ਨਵੀਆਂ ਸੰਭਾਵਨਾਵਾਂ, ਨਵੀਆਂ ਤਸਵੀਰਾਂ ਪੇਸ਼ ਕਰ ਰਿਹਾ ਹੈ। ਇਹਦੇ ਬਾਰੇ ਚਰਚਾ ਕਰਾਂਗੇ। ਕੁੱਲ ਮਿਲਾ ਕੇ ਚਰਚਾ ਸਾਡੀ ਇਹਦੇ ਤੇ ਅੱਜ ਕੇਂਦਰਿਤ ਰਹੇਗੀ। ਪੰਜਾਬ ਦਾ ਜ਼ਿਕਰ ਵੀ ਹੋਏਗਾ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੀ ਹੋਣ ਵਾਲਾ ਹੈ ਤੇ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਜਿਹੜੀ ਹੈ ਹੁਣ ਕਿੱਥੇ ਖਲੋ ਰਹੀ ਹੈ। ਸੋ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਸਿੰਘ ਜੀ। ਜੀ ਅਤੇ ਬਿਲਕੁਲ ਜਿੱਦਾਂ ਸੁਸ਼ੀਲ ਜੀ ਨੇ ਦੱਸਿਆ ਵੀ ਸਹੁੰ ਚੁੱਕ ਸਮਾਗਮ ਹੋ ਚੁੱਕਾ ਆ। ਭਾਰਤ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਆ ਉਹ ਆ ਚੁੱਕੇ ਨੇ, ਉਹਨਾਂ ਨੇ ਸਹੁੰ ਚੁੱਕ ਲਈ ਆ। ਅਤੇ ਪਹਿਲਾ ਸਵਾਲ ਵੀ ਇਸੇ ਦੇ ਬਾਬਤ ਹੀ ਰਹੇਗਾ ਵੀ ਜਿਹੜਾ ਸਹੁੰ ਚੁੱਕ ਸਮਾਗਮ ਰਿਹਾ ਆ ਇਸ ਦੇ ਵਿੱਚ ਜਿਹੜੇ ਪਹਿਲੋਂ ਸਹੁੰ ਚੁੱਕ ਸਮਾਗਮ ਹੋਏ ਆ ਕੀ ਫਰਕ ਆ ਅਤੇ ਜਿਹੜਾ ਜੀ ਕਿੱਦਾਂ ਜਿਹੜੀ ਆ ਉਹ ਘਟਨਾਕ੍ਰਮ ਵਾਪਰਿਆ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਬਣ ਗਈ। ਉਹ ਸਰਕਾਰ ਬਣੀ ਜਿਸ ਸਰਕਾਰ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਸਰਕਾਰ ਦੀ ਅਗਵਾਈ ਕਰਨ ਵਾਲੀ ਪਾਰਟੀ ਵੱਲੋਂ ਵੀ ਅਸੀਂ ਮੁਲਕ ਦੀ ਤਕਦੀਰ ਬਦਲ ਕੇ ਰੱਖ ਦਾਂਗੇ। ਤਕਦੀਰ ਬਦਲੇਗੀ ਜਾਂ ਨਹੀਂ ਬਦਲੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਵਿੱਖ ਦੇ ਵਿੱਚ ਪਤਾ ਲੱਗੇਗਾ ਕਿ ਇਸ ਸਰਕਾਰ ਦੀਆਂ ਪਹਿਲ ਕਦਮੀਆਂ ਕੀ ਹੈ। ਪਰ ਇਹ ਜ਼ਰੂਰ ਹੈ ਕਿ ਸਹੁੰ ਚੁੱਕ ਸਮਾਗਮ ਜਿਹੜਾ ਹੋਇਆ ਇੱਕ ਦਿਨ ਪਹਿਲਾਂ, ਉਸ ਸਹੁੰ ਚੁੱਕ ਸਮਾਗਮ ਦੇ ਵਿੱਚ ਬਾਕੀਆਂ ਨਾਲੋਂ ਜਿਹੜੇ ਪਹਿਲਾਂ ਸਹੁੰ ਚੁੱਕ ਸਮਾਗਮ ਹੁੰਦੇ ਰਹੇ ਉਹਦੇ ਨਾਲੋਂ ਕੁਝ ਚੀਜ਼ਾਂ ਵੱਖਰੀਆਂ ਦੇਖੀਆਂ ਸੀ ਜੀ। ਨਰਿੰਦਰ ਦਾਮੋਦਰ ਦਾਸ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਰੂਪ ਉਹਨਾਂ ਨੇ ਹਾਸਲ ਕੀਤਾ ਤੇ ਸਹੁੰ ਚੁੱਕੀ ਹੈ। ਲਾਜ਼ਮੀ ਤੌਰ ਤੇ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਹ 30 ਸਾਲਾਂ ਬਾਅਦ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਇੱਕ ਨਵਾਂ ਚੈਪਟਰ ਹੈ, ਕਿਉਂਕਿ ਆਮ ਤੌਰ ਤੇ ਜਿਹੜੀ ਰਵਾਇਤ ਹੈ ਉਹਦੇ ਤੋਂ ਥੋੜਾ ਵੱਖਰਾ ਰਿਹਾ ਸਹੁੰ ਚੁੱਕ ਸਮਾਗਮ। ਵੱਖਰਾ ਇੱਕ ਐਂਗਲ ਤੋਂ ਤਾਂ ਇਹ ਰਿਹਾ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਲੋਕਾਂ ਨੂੰ ਬੁਲਾਇਆ ਗਿਆ। ਨੀਅਰ ਅਬਾਊਟ 3000 ਤੋਂ ਵੀ ਜ਼ਿਆਦਾ ਲੋਕ ਇਸ ਸਹੁੰ ਚੁੱਕ ਸਮਾਗਮ 'ਚ ਹਾਜ਼ਰ ਸੀ। ਬੜਾ ਤੁਸੀਂ ਕਹਿ ਸਕਦੇ ਹੋ ਬੜਾ ਹਾਈ ਫਾਈ, ਬੜਾ ਸ਼ਾਨਦਾਰ ਜਿਹੜਾ ਸਹੁੰ ਚੁੱਕ ਸਮਾਗਮ ਰਿਹਾ। ਆਮ ਤੌਰ ਤੇ ਸਾਡੇ ਸਹੁੰ ਚੁੱਕ ਸਮਾਗਮ ਸਰਕਾਰਾਂ ਦੇ ਬੜੇ ਸਾਦਾ ਰਹਿੰਦੇ ਆ ਜੀ। ਸੋ ਜੇ ਇਹਦਾ ਤੁਸੀਂ ਕਿਸੇ ਹੋਰ ਨਜ਼ਰ ਤੋਂ ਇਹਦਾ ਅਧਿਐਨ ਕਰਨਾ ਹੋਵੇ ਤੁਸੀਂ ਇਹ ਕਹਿ ਸਕਦੇ ਹੋ ਵੀ ਆਉਣ ਵਾਲਾ ਸਮਾਂ ਭਾਰਤ ਦੀ ਰਾਜਨੀਤੀ ਦੇ ਵਿੱਚ 5 ਸਟਾਰ ਸ਼ੈਲੀ ਦੀ ਰਾਜਨੀਤੀ ਦਾ ਆਏਗਾ। ਸਾਦਗੀ ਦਾ ਜਾਣਾ ਜਿਹੜਾ ਆ ਉਹ ਵੀ ਨੁਕਸਾਨਦੇਹ ਹੁੰਦਾ ਹੈ। ਸੋ ਜੇ ਸਾਦਾ ਸਮਾਰੋਹ ਦੀ ਥਾਂ ਤੇ ਸ਼ਾਨਦਾਰ ਤੇ ਬੜਾ ਖਰਚੀਲਾ ਸਹੁੰ ਚੁੱਕ ਸਮਾਗਮ ਹੋਇਆ ਤੇ ਵੀ ਸਾਡੇ ਵਾਸਤੇ ਕਿਤੇ ਨਾ ਕਿਤੇ ਤਾਂ ਕੁਝ ਬਹੁਤ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ। ਇਸ ਤੋਂ ਬਿਨਾਂ ਜਿਹੜਾ ਬਾਕੀਆਂ ਨਾਲੋਂ ਵੱਖਰਾ ਇਹ ਰਿਹਾ ਵੀ ਪਹਿਲੀ ਵਾਰ ਹੋਇਆ ਕਿ ਜਿਹੜੀ ਸਾਰਕ ਮੁਲਕ ਹੈ, ਦੱਖਣੀ ਏਸ਼ੀਆਈ ਮੁਲਕਾਂ ਦੀ ਜਿਹੜੀ ਸੰਸਥਾ ਬਣੀ ਹੋਈ ਹੈ ਜਿਹਨੂੰ ਸਾਰਕ ਕਹਿੰਦੇ ਆ ਆਪਾਂ ਜੀ, ਉਹ ਜਿਹੜੇ 8 ਮੁਲਕ ਹੈ ਜਿਹਦੇ 'ਚ ਭਾਰਤ ਵੀ ਸ਼ਾਮਲ ਹੈ। 8ਵਾਂ ਮੰਨ ਲਓ ਭਾਰਤ ਹੈ ਤੇ ਜਿਹੜੇ ਬਾਕੀ 7 ਹੈ ਉਹ 7 ਮੁਲਕਾਂ ਦੇ ਮੁਖੀਆਂ ਨੂੰ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਬੁਲਾਇਆ ਗਿਆ, ਜਿਹਦੇ 'ਚ ਪਾਕਿਸਤਾਨ ਵੀ ਸ਼ਾਮਲ ਹੈ। ਸੋ ਘੱਟੋ ਘੱਟ ਸਾਰੇ ਸੰਸਾਰ ਦਾ ਜ਼ਿਕਰ ਨਾ ਵੀ ਕਰੀਏ ਤਾਂ ਪੂਰੇ ਏਸ਼ੀਆ ਦਾ ਜ਼ਿਕਰ ਵੀ ਨਾ ਕਰੀਏ ਤਾਂ ਦੱਖਣੀ ਏਸ਼ੀਆ ਦੀ ਪੋਲੀਟਿਕਸ ਦੇ ਲਿਹਾਜ਼ ਨਾਲ
ਤੁਸੀਂ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਇੱਕ ਬਹੁਤ ਹੀ ਵੱਖਰਾ ਸਹੁੰ ਚੁੱਕ ਸਮਾਗਮ ਕਹਿ ਸਕਦੇ ਹੋ। ਇਹਦੀ ਨੁਕਤਾਚੀਨੀ ਨਰਿੰਦਰ ਮੋਦੀ ਦੇ ਜਿਹੜੇ ਕੱਟੜ ਨੁਕਤਾਚੀਨ ਹੈ ਜਾਂ ਆਲੋਚਕ ਹੈ, ਕ੍ਰਿਟਿਕ ਜਿਹੜੇ ਹੁੰਦੇ ਆ, ਉਹ ਵੀ ਨਹੀਂ ਕਰ ਸਕਦੇ। ਇਸ ਗੱਲ ਕਰਕੇ ਪ੍ਰਸ਼ੰਸਾ ਹੋ ਰਹੀ ਨਰਿੰਦਰ ਮੋਦੀ ਦੀ ਵੀ ਘੱਟੋ ਘੱਟ ਉਹਨਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਦੇ ਵਿੱਚ ਗੁਆਂਢ ਦੇ ਜਿਹੜੇ ਸਾਡੇ ਮੁਲਕ ਹੈ, ਜਿਨ੍ਹਾਂ ਮੁਲਕਾਂ ਨਾਲ ਸਾਡਾ ਸਿੱਧਾ ਰਾਬਤਾ ਹੈ, ਉਹਨਾਂ ਮੁਲਕਾਂ ਨੂੰ ਸੱਦਿਆ ਤੇ ਉਹਨਾਂ ਮੁਲਕਾਂ ਨੇ ਵੀ ਸਾਡਾ ਜਿਹੜਾ ਦੋਸਤੀ ਦਾ ਵਧਾਇਆ ਹੋਇਆ ਹੱਥ ਹੈ ਉਹਨੂੰ ਫੜਿਆ। ਇਹ ਇੱਕ ਬੜਾ ਪੋਜ਼ਿਟਿਵ ਤੁਸੀਂ ਕਹਿ ਸਕਦੇ ਹੋ ਵਰਤਾਰਾ ਹੈਗਾ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਤੁਰੰਤ ਬਾਅਦ ਦੂਸਰੇ ਦਿਨ ਇਹ ਜਿਹੜੇ ਸਾਰੇ ਦੱਖਣੀ ਏਸ਼ੀਆਈ ਦੇ ਮੁਲਕ ਹੈ ਉਹਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਵੀ ਕੀਤੀਆਂ, ਜਿਹਦੇ 'ਚ ਇੱਕ ਮੁਲਾਕਾਤ ਨਵਾਜ਼ ਸ਼ਰੀਫ ਦੇ ਨਾਲ ਵੀ ਰਹੀ, ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੈ। ਹੁਣ ਮਸਲਾ ਇਹ ਹੈ ਕਿ ਲਾਜ਼ਮੀ ਤੌਰ ਤੇ ਜਿਹੜਾ ਇਹ ਨਵਾਂ ਚੈਪਟਰ ਦੋਸਤੀ ਦਾ ਲਿਖਣ ਜਾ ਰਹੇ ਨੇ ਨਰਿੰਦਰ ਮੋਦੀ, ਇਹਦੇ ਅਸਰ ਦੂਰ ਤੱਕ ਜਾਣਗੇ। ਗੁਆਂਢ ਦੇ ਮੁਲਕਾਂ ਦੇ ਨਾਲ ਦਵੱਲੇ ਸੰਬੰਧ ਜਿਹੜੇ ਆ ਸਾਡੇ, ਕਿਤੇ ਤਣਾਅ ਵਾਲੇ ਸੰਬੰਧ ਹੋ ਸਕਦੇ ਹੈ, ਕਿਤੇ ਹੋਰ ਦਿੱਕਤ ਹੋ ਸਕਦੀ, ਕਿਤੇ ਵਪਾਰ 'ਚ ਦਿੱਕਤ ਹੋ ਸਕਦੀ ਹੈ। ਉਹਨਾਂ ਸੰਬੰਧਾਂ ਦੇ ਵਿੱਚ ਇੱਕ ਨਰਮੀ ਤੇ ਉਹਨਾਂ ਸੰਬੰਧਾਂ ਦੇ ਵਿੱਚ ਇੱਕ ਤਾਲਮੇਲ ਲਿਆਉਣ ਦਾ ਜਿਹੜਾ ਯਤਨ ਹੈ, ਲਾਜ਼ਮੀ ਤੌਰ ਦੇ ਉੱਤੇ ਭਾਰਤ ਦੇ ਪੱਖ 'ਚ ਜਾਂਦਾ ਹੈ ਜੀ। ਇਹ ਗੱਲ ਵੀ ਜਾਣਦੇ ਆ ਕਿ ਨਰਿੰਦਰ ਮੋਦੀ ਕਿ ਸਿਰਫ ਵਾਹਵਾਹੀ ਖੱਟਣ ਦੇ ਨਾਲ ਗੱਲ ਨਹੀਂ ਬਣਨੀ, ਇਹਦੇ ਵਾਸਤੇ ਇੱਕ ਕੰਕਰੀਟ ਕਿਸਮ ਦੀ ਪਲਾਨਿੰਗ, ਕੰਕਰੀਟ ਕਿਸਮ ਦੀ ਯੋਜਨਾ ਬਣਾਉਣੀ ਪਏਗੀ। ਇਹਦੇ ਨਾਲ ਦੂਜਾ ਜਿਹੜਾ ਇੱਕ ਹੋਰ ਖਾਸ ਤੁਸੀਂ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਇੱਕ ਵੱਖਰਾ ਕੰਮ ਦੇਖ ਸਕਦੇ ਹੋ, ਤਾਂ ਉਹ ਇਹ ਦੇਖ ਸਕਦੇ ਹੋ ਕਿ ਸਰਕਾਰ ਨੇ ਆਪਣੀ ਜਿਹੜਾ ਮੰਤਰੀ ਮੰਡਲ ਬੜਾ ਛੋਟਾ ਰੱਖਿਆ ਜੀ ਮੁਕਾਬਲਤਨ। ਉਹ ਛੋਟੇ ਮੰਤਰੀ ਮੰਡਲ ਨੂੰ ਦੇਖ ਕੇ ਲੱਗਦਾ ਹੈ ਕਿ ਭਾਵੇਂ ਅੱਜ ਕੱਲ੍ਹ ਮਹੀਨੇ ਨੂੰ ਇਸ ਮੰਤਰੀ ਮੰਡਲ ਦਾ ਵਿਸਥਾਰ ਵੀ ਹੋਏਗਾ ਲਾਭ ਦੇ ਤੌਰ ਤੇ ਹੋਣਾ ਚਾਹੀਦਾ ਵੀ ਹੈ, ਕਿਉਂਕਿ ਜੇ ਅਰੁਣ ਜੇਟਲੀ ਨੂੰ ਦੋ ਬਹੁਤ ਹੀ ਮਹੱਤਵਪੂਰਨ ਮਹਿਕਮੇ ਦੇਣੇ ਆ, ਫਾਈਨਾਂਸ ਤੇ ਡਿਫੈਂਸ ਦਾ, ਤੇ ਇਹ ਦੋਨੋਂ ਮਹਿਕਮੇ ਇੱਕੋ ਬੰਦੇ ਵੱਲੋਂ ਚਲਾਏ ਜਾਣੇ ਪੋਸੀਬਲ ਨਹੀਂ ਹੈ। ਇਸ ਕਰਕੇ ਇਹਦਾ ਵਿਸਥਾਰ ਜਿਹੜਾ ਆ ਹੋਏਗਾ। ਖੁਦ ਅਰੁਣ ਜੇਟਲੀ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੀ ਡਿਫੈਂਸ ਮਿਨਿਸਟਰੀ ਉਹਦੇ ਵਾਸਤੇ ਫੁੱਲ ਫਲੈਜ ਮਿਨਿਸਟਰ ਜਿਹੜਾ ਬੜੀ ਛੇਤੀ ਲਿਆ ਜਾਏਗਾ ਜੀ। ਪਰ ਮੁਕਾਬਲਤਨ ਬਾਕੀਆਂ ਨਾਲੋਂ ਛੋਟੀ ਹੈ ਵਜ਼ਾਰਤ। 24 ਕੈਬਨਿਟ ਮੰਤਰੀ ਹੈ, 11 ਜਿਹੜੇ ਇੰਡੀਪੈਂਡੈਂਟ ਮੰਤਰੀ ਹੈਗੇ ਹੈ ਤੇ 10 ਸਟੇਟ ਮਿਨਿਸਟਰ ਸ਼ਾਮਿਲ ਹੈ। ਸੋ ਓਵਰਆਲ ਤੁਸੀਂ ਕਹਿ ਸਕਦੇ ਹੋ ਵੀ ਸੁਰੱਖਿਆ, ਜਿਹੜੀ ਡਿਫੈਂਸ ਤੇ ਸਾਡੀ ਜਿਹੜੀ ਵਿਦੇਸ਼ ਨੀਤੀ ਆ, ਜਿਹੜੀ ਫਾਰਨ ਪਾਲਿਸੀ ਜਿਹੜੀ ਹੋਣ ਵਾਲੀ ਹੈ, ਉਹਨਾਂ ਨੂੰ ਛੱਡ ਕੇ ਇਸ ਵੇਲੇ ਮੁਲਕ ਦੇ ਵਿੱਚ ਜਿਹੜੀ ਬਹੁਤ ਹੀ ਸੰਸਥਾਗਤ ਤੁਸੀਂ ਕਹਿ ਸਕਦੇ ਹੋ, ਜਿਹੜੀਆਂ ਸਾਡੀਆਂ ਬੇਸਿਕ ਜਿਹੜੀਆਂ ਬੁਨਿਆਦੀ ਸਾਡੀਆਂ ਜਿਹੜੀਆਂ ਯੋਜਨਾਵਾਂ ਜਾਂ ਪ੍ਰੋਜੈਕਟ ਹੈ, ਉਹਦੇ 'ਚ ਬੜੀ ਸੁਧਾਰ ਦੀ ਜ਼ਰੂਰਤ ਹੈ ਤੇ ਨਾਲ ਦੀ ਨਾਲ ਸਰਕਾਰ ਦਾ ਅਕਸ ਬਣਾਉਣ ਦੀ ਜ਼ਰੂਰਤ ਹੈ। ਹੁਣ ਭਾਵੇਂ ਤੁਸੀਂ ਯੂਪੀਏ ਸਰਕਾਰ ਜਿਹੜੀ ਗਈ ਆ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 10 ਸਾਲ ਰਹੀ ਹੈ, ਉਹਦੇ ਜਾਣ ਦੇ ਜਿੰਨੇ ਮਰਜ਼ੀ ਕਾਰਨ ਬਣਾ ਲਓ, ਪਰ ਇੱਕ ਗੱਲ ਤਾਂ ਸਾਰੇ ਜਾਣਦੇ ਹੈ ਕਿ ਇਹ ਜਿਹੜੀ ਸਰਕਾਰ ਗਈ ਹੈ ਡਾਕਟਰ ਮਨਮੋਹਨ ਸਿੰਘ ਦੀ, ਇਹ ਸਰਕਾਰ ਜਿਹੜੀ ਹੈ ਇਹ ਜਵਾਬਦੇਹੀ ਜਿਹੜੀ ਹੈ ਉਹ ਤੈਅ ਨਹੀਂ ਕਰ ਸਕੀ। ਲੋਕ ਜਵਾਬ ਚਾਹੁੰਦੇ ਸੀ, ਸਰਕਾਰ ਜਵਾਬ ਨਹੀਂ ਦੇ ਸਕੀ। ਫੈਸਲੇ ਲੈਣ ਦੇ ਮਾਮਲਿਆਂ 'ਚ ਵੀ ਨਾਕਾਮ ਸਾਬਤ ਹੋਈ ਹੈ ਸਰਕਾਰ। ਇਹ ਵੀ ਕਹਿ ਸਕਦੇ ਹੋ ਕਿ ਇਸ ਵੇਲੇ ਨਰਿੰਦਰ ਮੋਦੀ ਦੇ ਸਾਹਮਣੇ ਵੱਡਾ ਮਸਲਾ ਇਹ ਵੀ ਹੋਏਗਾ ਕਿ ਜਿਹੜੀਆਂ ਸਰਕਾਰਾਂ ਗਈਆਂ ਉਹਨਾਂ ਤੋਂ ਪਹਿਲਾਂ 250 ਦੇ ਕਰੀਬ ਜਿਹੜੀਆਂ ਬੇਸਿਕ ਜਿਹੜੇ ਪ੍ਰੋਜੈਕਟ ਆ ਉਹ ਬੰਦ ਪਏ ਆ, ਜਿਹਦੇ 'ਚ ਕੋਲਾ, ਲੋਹਾ, ਬਿਜਲੀ ਜੀ ਤੇ ਸੜਕਾਂ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਜੈਕਟ ਸ਼ਾਮਲ ਹੈ, ਜਿਹਦੇ 'ਚ ਅਰਬਾਂ ਖਰਬਾਂ ਰੁਪਏ ਦਾ ਜਿਹੜਾ ਅਰਬਾਂ ਖਰਬਾਂ ਰੁਪਏ ਦਾ ਜਿਹੜਾ ਇਨਵੈਸਟਮੈਂਟ ਹੈ, ਜਿਹਦੇ ਠੱਪ ਹੋਣ ਕਰਕੇ ਪ੍ਰੋਜੈਕਟ ਜਿਹੜੇ 250 ਪ੍ਰੋਜੈਕਟ ਹੈ, ਰੁਜ਼ਗਾਰ ਦੇ ਸੈਕਟਰ ਦੇ ਵਿੱਚ, ਇੰਪਲਾਇਮੈਂਟ ਦੇ ਸੈਕਟਰ ਦੇ ਵਿੱਚ ਜਿਹੜਾ ਆ ਉਹ ਕਾਫੀ ਦਿੱਕਤ ਆ ਰਹੀ ਹੈ। ਸੋ ਕਾਫੀ ਸਾਰੀਆਂ ਸਥਿਤੀਆਂ ਹੈਗੀਆਂ, ਉਹ ਅੱਗੇ ਜਾ ਕੇ ਵੀ ਅਸੀਂ ਗੱਲ ਕਰਾਂਗੇ ਵੀ ਇਹਨਾਂ ਪਰਿਸਥਿਤੀਆਂ ਦੇ ਵਿੱਚ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ 15ਵੇਂ ਪ੍ਰਧਾਨ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ ਹੈ ਤੇ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਇੱਕ ਬਿਹੇਵ ਕੀਤਾ ਗਿਆ ਹੈ ਜਾਂ ਟਰੀਟ ਕੀਤਾ ਗਿਆ ਇਸ ਸਹੁੰ ਚੁੱਕ ਸਮਾਗਮ ਨੂੰ, ਤੋਂ ਲੱਗਦਾ ਹੈ
ਵੀ ਇਹ ਸਰਕਾਰ ਕੁਝ ਵੱਖਰਾ ਕਰਨ ਦੇ ਯਤਨ ਕਰੇਗੀ, ਉਹ ਵੱਖਰਾ ਕੀ ਹੋਏਗਾ ਜੀ। ਇਹਦੇ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਲ ਕਰਦੇ ਰਹਾਂਗੇ ਵੀ ਇਹ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਵੱਖਰਾ ਕੀ ਦੇ ਸਕਦੀ ਹੈ। ਇਹ ਕਾਫੀ ਸਾਡੇ ਵਾਸਤੇ ਵਿਚਾਰ ਦਾ ਵਿਸ਼ਾ ਰਹੇਗਾ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਖਬਰ ਤੇ ਨਜ਼ਰ 'ਚ ਅਸੀਂ ਇਹਦੇ ਤੇ ਖਾਸ ਨਜ਼ਰ ਰੱਖਿਆ ਕਰਾਂਗੇ ਵੀ ਇਹ ਸਰਕਾਰ ਕਿਹੜੇ ਕਿਹੜੇ ਮੋਰਚੇ ਦੇ ਉੱਤੇ ਕੀ ਕੀ ਕਰਨਾ ਚਾਹੁੰਦੀ ਹੈ, ਕੀ ਕੀ ਇਹਦੀਆਂ ਪਹਿਲ ਕਦਮੀਆਂ, ਕੀ ਕੀ ਪ੍ਰਾਇਓਰਟੀਜ਼ ਹੈ। ਹਾਲ ਦੀ ਘੜੀ ਇਹ ਸਰਕਾਰ ਆਈ ਹੈ, ਇਹ ਸਰਕਾਰ ਨੂੰ ਕੁਝ ਵਕਤ ਦੇਣਾ ਲਾਜ਼ਮੀ ਤੌਰ ਤੇ ਪਏਗਾ, ਭਾਵੇਂ ਵਿਚਾਰਧਾਰਕ ਤੌਰ ਦੇ ਉੱਤੇ ਕੋਈ ਨਰਿੰਦਰ ਮੋਦੀ ਜਾਂ ਉਹਨਾਂ ਦੀ ਪਾਰਟੀ ਜਾਂ NDA 'ਚ ਸ਼ਾਮਲ ਪਾਰਟੀਆਂ ਦੇ ਪੱਖ ਹੋਵੇ ਜਾਂ ਨਾ ਹੋਵੇ, ਪਰ ਜਿਹੜੇ ਆਲੋਚਕ ਵੀ ਹੈ ਉਹ ਵੀ ਇਹ ਗੱਲ ਕਹਿੰਦੇ ਆ, ਅਸੀਂ ਵੀ ਕਹਿੰਦੇ ਆ ਵੀ ਹਾਲੇ ਕੁਝ ਸਮਾਂ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਸਰਕਾਰ ਦੀਆਂ ਪਹਿਲ ਕਦਮੀਆਂ ਕੀ ਹੈ, ਇਹ ਬਾਕੀਆਂ ਨਾਲੋਂ ਵੱਖਰੀ ਕਿੱਦਾਂ ਹੈ। ਜੀ ਜੀ, ਬਿਲਕੁਲ ਤੁਸੀਂ ਗੱਲ ਕੀਤੀ ਵੀ ਸਰਕਾਰ ਹੁਣ ਬਣ ਗਈ ਆ ਅਤੇ ਕਾਫੀ ਜਿਹੜੇ ਮਸਲੇ ਵੀ ਹੈਗੇ ਨੇ ਇਹਨਾਂ ਦੇ ਸਾਹਮਣੇ, ਜਿਸ ਦੇ ਵਿੱਚ ਤੁਸੀਂ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ ਆ। ਅਤੇ ਅਗਲਾ ਸਵਾਲ ਵੀ ਜਿਹੜਾ ਇਸੇ ਦੇ ਨਾਲ ਸੰਬੰਧਿਤ ਹੈਗਾ ਆ ਵੀ ਹੁਣ ਆਉਂਦਿਆਂ ਹੀ ਜਿਹੜੇ ਸਭ ਤੋਂ ਵੱਡੇ ਜਿਹੜੇ ਚੈਲੰਜ ਆ ਉਹ ਇਹਨਾਂ ਨੂੰ ਕਿਹੜੇ ਆ, ਉਹਨਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖੋ, ਵੈਸੇ ਤਾਂ 6000 ਜਾਤਾਂ ਤੇ 21000 ਉਪ ਜਾਤਾਂ ਵਾਲਾ ਆਪਣਾ ਮੁਲਕ ਹੈ, ਜਿਹਨੂੰ ਅਸੀਂ ਬੜੇ ਸਤਿਕਾਰ ਨਾਲ, ਬੜੇ ਮਾਣ ਨਾਲ ਕਈ ਵਾਰੀ ਇਹ ਕਹਿੰਦੇ ਆ ਕਿ ਅਨੇਕਤਾ ਚ ਏਕਤਾ ਵਾਲਾ ਸਾਡਾ ਮੁਲਕ ਹੈ, ਜਿਹਦਾ ਅਸੀਂ ਬੜਾ ਅਦਬ ਦੇ ਨਾਲ ਇਹ ਕਹਿੰਦੇ ਆ ਕਿ ਮਲਟੀ ਕਲਚਰਡ ਸਾਡਾ ਮੁਲਕ ਹੈ, ਵੰਨ ਸੁਵੰਨਤਾ ਬੜੀ ਆ ਸਾਡੇ ਮੁਲਕ ਦੇ ਵਿੱਚ। ਜੀ, ਜੇ ਸਾਡੇ ਮੁਲਕ ਦੇ ਵਿੱਚ 6000 ਜਾਤਾਂ ਤੇ 21000 ਉਪ ਜਾਤਾਂ ਹੈ, ਸਾਡੇ ਮੁਲਕ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ, ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਆ। ਜੇ ਸਾਡੇ ਮੁਲਕ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜੀ 10 ਕੋਹ ਤੇ ਕਹਿੰਦੇ ਬੋਲੀ ਬਦਲ ਜਾਂਦੀ ਹੈ, ਦੂਰ ਦਰਾਡੇ ਇਲਾਕਿਆਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਬਹੁਤ ਸਾਰੀਆਂ ਪ੍ਰੋਬਲਮਸ ਉਹ ਹੈ ਜਿਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਇਹਦਾ ਭਾਵ ਹੈ ਸਾਡਾ ਵਿਸ਼ਾਲ ਮੁਲਕ, ਜੇ ਇਹਦੇ ਵਿੱਚ ਇਹ ਖੂਬੀਆਂ ਹੈ ਤੇ ਨਾਲ ਨਾਲ ਉਹਨਾਂ ਖੂਬੀਆਂ ਦੇ ਪਿੱਛੇ ਉਹੀ ਪ੍ਰੋਬਲਮਸ ਵੀ ਜੁੜੀਆਂ ਹੋਈਆਂ। ਜੀ, 6000 ਜਾਤਾਂ ਤੇ 21000 ਉਪ ਜਾਤਾਂ ਹੈ ਤੇ ਇਹਨਾਂ ਜਾਤਾਂ ਦੇ ਆਪਸੀ ਝਗੜੇ ਵੀ ਸਾਡੇ ਸਾਹਮਣੇ ਹੈ। ਇਹ ਧਰਮਾਂ ਦੀ ਵੰਨਸੁਵੰਨਤਾ ਸਾਡੇ ਮੁਲਕ ਦੇ ਵਿੱਚ, ਧਰਮਾਂ ਦੇ ਟਕਰਾਅ ਵੀ ਅਸੀਂ ਦੇਖ ਰਹੇ ਹਾਂ। ਜੇ ਵੱਖ-ਵੱਖ ਸੂਬੇ ਹੈ, ਉਹਨਾਂ ਸੂਬਿਆਂ ਦੇ ਵਿੱਚ ਕੋਈ ਭਾਸ਼ਾ ਦੇ ਆਧਾਰ ਤੇ ਸੂਬਾ ਬਣਿਆ ਤੇ ਉੱਥੇ ਭਾਸ਼ਾ ਦੇ ਨਾਂ ਤੇ ਲੜਾਈ ਚੱਲ ਰਹੀ ਹੈ। ਬੜੇ ਮੁੱਦੇ ਹੈ ਜਿਹੜੇ ਸਿੱਧੇ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਨੂੰ ਅਫੈਕਟ ਕਰਨਗੇ। ਪਰ ਫੌਰੀ ਮੁੱਦੇ ਕੀ ਹੈ? ਇਮੀਡੀਏਟ ਜਿਹੜਾ ਅੱਜ ਜਦੋਂ ਹੁਣ ਇਸ ਵੇਲੇ ਭਾਰਤ ਦੇ ਵਿੱਚ ਭਾਰਤੀ ਸਮੇਂ ਦੇ ਮੁਤਾਬਕ 9:15 ਹੋਏ ਹੈ ਪਰ ਸਵੇਰ ਦੇ, ਤੇ ਤੁਸੀਂ ਕਹਿ ਸਕਦੇ ਹੋ ਕਿ 25 ਘੰਟੇ ਤੇ 15 ਮਿੰਟ ਹੋ ਗਏ ਸਾਡੇ ਮੁਲਕ ਦੇ ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆ। ਇਹ ਜਿਹੜੇ 25 ਘੰਟੇ ਗੁਜ਼ਰੇ ਹੈ ਤੇ ਆਉਣ ਵਾਲੇ 25 ਘੰਟੇ, 25 ਦਿਨ ਜਾਂ 25 ਮਹੀਨੇ, ਇਹਨਾਂ ਮਹੀਨਿਆਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਕਿਹੜੇ ਚੈਲੰਜ ਫੌਰੀ ਤੌਰ ਦੇ ਉੱਤੇ ਜਿਹੜੇ ਫੇਸ ਕਰਨੇ ਪੈਣੇ ਹੈ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ, ਇਹ ਵੱਡਾ ਮਸਲਾ ਹੋਣਾ ਚਾਹੀਦਾ ਹੈ ਇਸ ਵੇਲੇ, ਕਿਉਂਕਿ ਉਹਨਾਂ ਦੀ ਪ੍ਰਾਇਓਰਟੀਜ਼ ਇਹਨਾਂ ਦਿਨਾਂ ਦੇ ਵਿੱਚ ਤੈਅ ਹੋਣੀਆਂ। ਮਹਿਕਮੇ ਵੰਡ ਦਿੱਤੇ ਗਏ ਹੈ ਤੇ ਮਹਿਕਮਿਆਂ ਦੀ ਜਿਹੜੀ ਚਾਰਜ ਹੈ ਲੋਕਾਂ ਨੇ ਸਾਂਭ ਲਏ ਹੈ, ਪਰ ਕੀ ਜਿਹੜੇ ਮਹਿਕਮੇ ਵੰਡੇ ਗਏ ਹੈ, ਮੰਨ ਲਓ ਜਿਹੜਾ ਬ੍ਰੌਡਕਾਸਟਿੰਗ ਮਿਨਿਸਟਰ ਬਣਾਏ ਗਏ ਨੇ ਪ੍ਰਕਾਸ਼ ਜਾਵੜੇਕਰ, ਕੀ ਉਹ ਮਨੀਸ਼ ਤਿਵਾਰੀ ਵਾਂਗ ਹੀ ਕੰਮ ਕਰਨਗੇ ਜਿਹੜੇ ਪਹਿਲਾਂ ਸੂਚਨਾ ਪ੍ਰਸਾਰਣ ਮੰਤਰੀ ਸੀ? ਜੀ ਜੀ, ਕੀ ਉਹ ਉਦਾਂ ਹੀ ਕੰਮ ਕਰਨਗੇ ਜਿੱਦਾਂ ਪਹਿਲੀ ਮਿਨਿਸਟਰੀ ਨੇ ਕੰਮ ਕੀਤਾ ਸੀ ਨਰਿੰਦਰ ਮੋਦੀ ਦੀ? ਦੂਰਦਰਸ਼ਨ ਦੇ ਉੱਤੇ ਜਿਹੜੀ ਇੰਟਰਵਿਊ ਨੂੰ ਕੱਟ ਵੱਢ ਕੇ ਪੇਸ਼ ਕੀਤਾ ਗਿਆ, ਕੀ ਸਰਕਾਰੀ ਭੌਂਪੂ ਬਣ ਜਾਏਗਾ ਦੂਰਦਰਸ਼ਨ? ਇਹਦੇ ਸਾਰੇ ਜਿਹੜੇ ਵੱਖ-ਵੱਖ ਸੈਕਟਰ ਹੈ ਤੇ ਵੱਖ-ਵੱਖ ਮਹਿਕਮੇ ਜਿਹੜੇ ਹੈ, ਉਹਨਾਂ ਜਿਹੜੇ ਮੰਤਰੀ ਹੈ, ਕੀ ਅਸੀਂ ਇਹ ਤਵੱਕੋ ਕਰੀਏ ਕਿ ਜੋ ਪਹਿਲਾ ਮੰਤਰੀ ਕਰਦੇ ਰਹੇ UPA ਸਰਕਾਰ ਦੇ ਉਹੀ ਕੁਝ ਅੱਗੇ ਕਰਨਗੇ ਜਾਂ ਉਹਨਾਂ ਤੋਂ ਵੱਖਰਾ ਕਰਨਗੇ? ਵੱਖਰਾ ਕਰਨਗੇ ਤਾਂ ਚੁਣੌਤੀਆਂ ਨੂੰ ਫੇਸ ਕਰਨਗੇ ਤੇ ਚੁਣੌਤੀਆਂ ਤੋਂ ਪਾਰ ਜਾਣਗੇ। ਇਹਦੇ ਖਾਸ ਤੌਰ ਤੇ ਨਰਿੰਦਰ ਮੋਦੀ ਦੇ ਸਾਹਮਣੇ ਫੌਰੀ ਮਸਲੇ ਕੀ ਹੈ ਇਸ ਵੇਲੇ ਜੇ ਅਸੀਂ ਦੇਖਣਾ ਹੋਵੇ ਤਾਂ ਤੁਸੀਂ ਯਾਦ ਕਰੋ ਵੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਲੜਾਈ ਲੜੀ ਹੈ ਤੇ ਜਿਹਦੇ 'ਚ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਹੈ ਦੇਸ਼ ਦੇ ਵਿੱਚ, ਜਦੋਂ ਚੋਣ ਮੁਹਿੰਮ ਦੇ ਵਿੱਚ ਉਹ ਗਏ ਤਾਂ ਉਹਨਾਂ ਦਾ ਜ਼ੋਰ ਬਹੁਤਾ ਡਿਵੈਲਪਮੈਂਟ ਤੇ ਰਿਹਾ। ਉਹਨਾਂ ਨੇ ਕਿਹਾ ਕਿ ਅਸੀਂ ਵਿਕਾਸ ਲਈ ਲੜ ਰਹੇ ਹਾਂ, ਜਿੱਦਾਂ ਗੁਜਰਾਤ ਦਾ ਵਿਕਾਸ ਕੀਤਾ ਉਹਦੇ ਸਾਰੇ ਮੁਲਕ ਦਾ ਵਿਕਾਸ ਕਰਨਾ। ਗੁਜਰਾਤ 'ਚ ਕਿੰਨਾ ਕੁ ਵਿਕਾਸ ਹੋਇਆ ਉਹਦੇ ਬਾਰੇ ਵੀ ਜਿਹੜੀ ਆ ਕਿਸੇ ਦੀ ਕੋਈ ਰਾਏ ਹੋ ਸਕਦੀ, ਸਾਡੀ ਕੋਈ ਵੱਖਰੀ ਰਾਏ ਵੀ ਹੋ ਸਕਦੀ ਹੈ, ਪਰ ਗੁਜਰਾਤ ਮਾਡਲ ਨੂੰ ਜਿਹੜਾ ਕੈਸ਼ ਕਰਵਾਇਆ ਗਿਆ, ਉਸੇ ਮਾਡਲ ਨੂੰ ਕੀ ਮੁਲਕ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ?
ਜਿਹੜੀ ਵਿਕਾਸ ਦੀ ਦਰ ਜਿਹੜੀ ਹੈ ਬੜੀ ਇੰਪੋਰਟੈਂਟ ਹੈ ਨਰਿੰਦਰ ਮੋਦੀ ਦੇ ਸਾਹਮਣੇ। ਵਿਕਾਸ ਦੀ ਗਤੀ ਕੀ ਹੋਵੇ, ਖੁਦ ਆਪਣੀਆਂ ਰੈਲੀਆਂ 'ਚ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਵੀ ਵਿਕਾਸ ਸਾਰਿਆਂ ਦਾ ਨਹੀਂ ਤਾਂ ਘੱਟੋ ਘੱਟ ਜ਼ਿਆਦਾਤਰ ਪ੍ਰੋਬਲਮ ਜਿਹੜੀ ਉਹਨਾਂ ਦਾ ਹੱਲ ਹੈ। ਤੇ ਇਸ ਵੇਲੇ ਭਾਰਤ ਦੀ ਜਿਹੜੀ ਵਿਕਾਸ ਦੀ ਦਰ ਹੈ ਉਹ 5% ਹੈ ਤੇ ਨਰਿੰਦਰ ਮੋਦੀ ਹੋਰਾਂ ਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਵਿਕਾਸ ਦੀ ਦਰ ਨੂੰ ਘੱਟੋ ਘੱਟ 10% ਕਰਨਾ, ਯਾਨੀ ਦੁੱਗਣਾ ਕਰਨਾ ਹੈ ਜੀ। ਜੇ ਵਿਕਾਸ ਦੀ ਦਰ ਨੂੰ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੇ 10% ਕਰਤਾ ਆਉਣ ਵਾਲੇ ਦਿਨਾਂ 'ਚ ਤਾਂ ਲਾਜ਼ਮੀ ਤੌਰ ਤੇ ਬੇਰੁਜ਼ਗਾਰੀ ਤੇ ਗਰੀਬੀ ਵਰਗੀਆਂ ਪ੍ਰੋਬਲਮ ਜਿਹੜੀਆਂ ਉਹਨਾਂ ਦਾ ਕੋਈ ਨਾ ਕੋਈ ਹੱਲ ਲਾਜ਼ਮੀ ਤੌਰ ਤੇ ਨਿਕਲੇਗਾ। ਦੂਜਾ, ਤੁਹਾਨੂੰ ਯਾਦ ਹੋਏਗਾ ਆਮਿਰ ਖਾਨ ਦੀ ਫਿਲਮ ਆਈ ਸੀ ਪੀਪਲੀ ਲਾਈਵ, ਬੜਾ ਇੱਕ ਪਾਪੂਲਰ ਗੀਤ ਹੋਇਆ ਸੀ। ਸਈਆਂ ਜਿਹੜੇ ਆ ਕਮਾਉਂਦੇ ਤਾਂ ਬੜੇ ਆ ਪਰ ਕਮਾਈ ਜਾਂਦੀ ਕਿੱਥੇ ਹੈ। ਤੇ ਪਤਾ ਲੱਗਦਾ ਹੈ ਕਿ ਕਮਾਈ ਤਾਂ ਜਿਹੜੀ ਮਹਿੰਗਾਈ ਦੀ ਡੈਣ ਹੈ ਉਹ ਖਾਈ ਜਾਂਦੀ ਹੈ ਜੀ। ਸੋ ਜਿਹੜੀ ਮਹਿੰਗਾਈ ਦੀ ਡੈਣ ਹੈ ਇਹਦੇ ਤੋਂ ਕਿੱਦਾਂ ਬਚਣਾ। ਜਿਹੜਾ ਸਧਾਰਨ ਜਿਹੜੀ ਸੁਆਣੀ ਹੈ ਸਾਡੇ ਭਾਰਤ ਦੀ ਰਸੋਈ 'ਚ ਕੰਮ ਕਰਨ ਵਾਲੀ ਸਾਡੀ ਮਾਂ, ਸਾਡੀ ਭੈਣ, ਉਹਦੀ ਰਸੋਈ ਕਿੱਦਾਂ ਸੌਖੀ ਹੋਵੇ ਜਿਸ ਰਸੋਈ ਦਾ ਕਾਫੀਆ ਬੜੇ ਲੰਮੇ ਸਮੇਂ ਤੋਂ ਤੰਗ ਹੋ ਗਿਆ, ਜਿਸ ਰਸੋਈ ਦੇ ਵਿੱਚ ਲੂਣ ਤੇਲ ਲੱਕੜੀਆਂ ਦਾ ਮਸਲਾ ਨਹੀਂ ਹੱਲ ਹੋ ਰਿਹਾ। ਸਾਡੇ ਪਿੰਡ ਦੇ ਇੱਕ ਕਵੀ ਹੋਏ ਨੌਲਾ ਰਾਮ ਜੀ, ਮੌਖਕ ਕਵੀ ਸੀਗੇ। ਉਹ ਅਕਸਰ ਇੱਕ ਕਵਿਤਾ ਸੁਣਾਉਂਦੇ ਹੁੰਦੇ ਸੀ, ਉਹਦੇ ਅਖੀਰ 'ਚ ਆਉਂਦਾ ਹੁੰਦਾ ਸੀ ਵੀ ਬਾਕੀ ਗੱਲਾਂ ਛੱਡ ਦਿਓ, ਤਿੰਨੇ ਗੱਲਾਂ ਚੇਤੇ ਰਹੀਆਂ ਨੌਲਿਆ, ਲੂਣ ਤੇਲ ਲੱਕੜੀਆਂ। ਇਹ ਜਿਹੜਾ ਲੂਣ ਤੇਲ ਲੱਕੜੀਆਂ ਦਾ ਮਸਲਾ ਹੈ ਹੱਲ ਕਿੱਦਾਂ ਹੋਵੇ, ਇਹ ਹੈ ਸਭ ਤੋਂ ਵੱਡਾ ਮਸਲਾ ਹੈ ਇਸ ਵੇਲੇ ਦੇਸ਼ ਦੇ ਸਾਹਮਣੇ। ਜੇ ਇਹਦੇ ਤੇ ਕਾਬੂ ਪਾ ਲਿਆ, ਮਹਿੰਗਾਈ ਤੇ ਕਾਬੂ ਪਾ ਲਿਆ, ਆਮ ਸਵਾਣੀ ਜਿਹੜੀ ਹੈ ਸਾਡੇ ਘਰ ਦੀ, ਸਾਡੀ ਮਾਂ, ਸਾਡੀ ਭੈਣ, ਉਹਨੂੰ ਸੌਖਾ ਕਰ ਦਿੱਤਾ, ਗੈਸ ਦੀ ਜਿਹੜੀ ਦਿੱਕਤ ਹੈ, ਮਿੱਟੀ ਦੇ ਤੇਲ ਦੀ ਜਿਹੜੀ ਦਿੱਕਤ ਹੈ ਉਹ ਦੂਰ ਕਰ ਦਿੱਤੀ, ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਹੈ ਨਰਿੰਦਰ ਮੋਦੀ ਜੀ। ਪਰ ਇਹ ਚੈਲੰਜ ਬੜਾ ਵੱਡਾ ਹੈ। ਇਹ ਬਲੈਕਮੇਲਿੰਗ ਕਿੱਦਾਂ ਰੁਕੇਗੀ? ਗੈਸ ਦੀ ਜਿਹੜੀ ਬਲੈਕਮੇਲਿੰਗ ਹੁੰਦੀ ਹੈ, ਮਿੱਟੀ ਦੇ ਤੇਲ ਦੀ ਬਲੈਕਮੇਲਿੰਗ ਹੁੰਦੀ ਹੈ, ਜਾਂ ਜਿਹੜੇ ਖੁਰਾਕ ਦੇ ਮੰਤਰਾਲੇ ਦੇ ਵਿੱਚ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਘਪਲੇਬਾਜ਼ੀਆਂ ਹੁੰਦੀਆਂ, ਉਹ ਕਿੱਦਾਂ ਹੱਲ ਹੋਣਗੀਆਂ? ਇਹ ਦੋ ਮਸਲੇ ਤਾਂ ਇਹ ਬੜੇ ਮਹੱਤਵਪੂਰਨ। ਤੀਜਾ ਮਸਲਾ ਉਹ ਆ ਜਿਸ ਮਸਲੇ ਕਰਕੇ ਯੂਪੀਏ ਸਰਕਾਰ ਸਭ ਤੋਂ ਜ਼ਿਆਦਾ ਬਦਨਾਮ ਹੋਈ, ਡਾਕਟਰ ਮਨਮੋਹਨ ਸਿੰਘ ਦੀ। ਜਿਹਦੇ ਕਰਕੇ ਡਾਕਟਰ ਮਨਮੋਹਨ ਸਿੰਘ ਨੂੰ ਕਿਹਾ ਜਾਣ ਲੱਗ ਪਿਆ ਕਿ ਡਾਕਟਰ ਮਨਮੋਹਨ ਸਿੰਘ ਆਪ ਤਾਂ ਬੜੇ ਇਮਾਨਦਾਰ ਹੈ ਪਰ ਦੁਨੀਆ ਦੀ ਸਭ ਤੋਂ ਕਰਪਟ ਗਵਰਨਮੈਂਟ ਦੇ ਹੈਡ ਹੈ, ਯਾਨੀ ਉਹ ਹੈ ਕਰਪਸ਼ਨ ਦਾ ਇਸ਼ੂ। ਉਹ ਕਰਪਸ਼ਨ ਦਾ ਇਸ਼ੂ ਦੂਰ ਕਿੱਦਾਂ ਹੋਏਗਾ? ਕਰਪਸ਼ਨ ਕਿੱਦਾਂ ਦੂਰ ਹੋਏਗੀ? ਉਹ ਕਰਪਸ਼ਨ ਜਿਹੜੀ ਸਿਸਟਮ ਦਾ ਪਾਰਟ ਹੈ, ਇਹਨੂੰ ਕਿੱਦਾਂ ਦੂਰ ਵਿਦਨ ਸਿਸਟਮ ਕੀ ਕਰਪਸ਼ਨ ਦਾ ਮਸਲਾ ਹੱਲ ਕੀਤਾ ਜਾ ਸਕਦਾ? ਇਹ ਵੀ ਬਹੁਤ ਵੱਡਾ ਚੈਲੰਜ ਰਹੇਗਾ ਨਰਿੰਦਰ ਮੋਦੀ ਦੇ ਸਾਹਮਣੇ। ਅਗਲੀ ਗੱਲ ਹੈ ਕਰੋੜਾਂ ਹੱਥ ਜਿਹੜੇ ਖਾਲੀ ਹੈ। ਪੜ੍ਹੇ ਲਿਖੇ ਬੇਰੁਜ਼ਗਾਰ ਤਾਂ ਹੈਗੇ ਹੀ ਹੈ, ਪਰ ਪੜ੍ਹੇ ਲਿਖਿਆਂ ਤੋਂ ਬਿਨਾਂ ਜਿਹੜੇ ਅਨਆਰਗਨਾਈਜ਼ਡ ਸੈਕਟਰ ਦੇ ਵਿੱਚ ਲੋਕ ਜਿਹੜੇ ਬੇਰੁਜ਼ਗਾਰ ਹੈ, ਉਹਨਾਂ ਦੇ ਹੱਥਾਂ 'ਚ ਰੁਜ਼ਗਾਰ ਕਿਵੇਂ ਦੇਣਾ ਹੈ? ਇਹ ਵੀ ਇੱਕ ਵੱਡਾ ਚੈਲੰਜ ਰਹੇਗਾ। ਫਿਰ ਅੱਜ ਖਬਰਾਂ ਦੇ ਵਿੱਚ ਹੈ ਵੈਸੇ ਇਹ ਮਸਲਾ ਜਿਹੜਾ ਮੈਂ ਅਗਲਾ ਤੁਹਾਨੂੰ ਸਾਂਝਾ ਕਰਨ ਲੱਗਾ ਵੀ ਜਿਹੜੇ ਬਲੈਕ ਮਨੀ ਉਹਨੂੰ ਵਾਪਸ ਕਿੱਦਾਂ ਲਿਆਉਣਾ ਜੀ। ਬਲੈਕ ਮਨੀ ਦੇ ਇਸ਼ੂ ਦੇ ਵਿੱਚ ਪਹਿਲੇ ਦਿਨ ਹੀ ਭਾਰਤ ਦੀ ਸਰਕਾਰ ਨੇ, ਭਾਰਤ ਦੀ ਕੈਬਨਿਟ ਨੇ ਇੱਕ ਕਮੇਟੀ ਬਣਾ ਦਿੱਤੀ ਹੈ, ਵਿਸ਼ੇਸ਼ ਜਾਂਚ ਦਲ SIT, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਹੈ। ਇਹ ਟੀਮ ਕੀ ਕੰਮ ਕਰੇਗੀ? ਕੀ ਸਿਰਫ ਟੀਮ ਬਣਾਉਣ ਨਾਲ ਕਰੇਗਾ ਜਾਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਬਲੈਕ ਮਨੀ ਦੇ ਇਸ਼ੂ ਦੇ ਉੱਤੇ ਕੁਝ ਏਦਾਂ ਦਾ ਇਨਵੈਸਟੀਗੇਸ਼ਨ ਕਰੇਗੀ ਵੀ ਜਿਹੜਾ ਸਵਿਸ ਬੈਂਕਾਂ ਦੇ ਵਿੱਚ ਜਾਂ ਵਿਦੇਸ਼ਾਂ ਦੇ ਹੋਰਾਂ ਬੈਂਕਾਂ ਦੇ ਵਿੱਚ ਸਾਡਾ ਜਿਹੜਾ ਕਾਲਾ ਧਨ ਪਿਆ, ਬੇਨਾਮੀ ਧਨ ਪਿਆ, ਉਹ ਲਿਆਂਦਾ ਜਾ ਸਕੇ। ਘੱਟੋ ਘੱਟ 30 ਲੱਖ ਕਰੋੜ ਰੁਪਇਆ ਪਿਆ ਜਿਹਦੇ ਕਰਕੇ ਦੇਸ਼ ਦੀ ਹਾਲਤ ਸੁਧਰ ਸਕਦੀ ਹੈ। ਸੋ ਇਹ ਵੀ ਮੈਨੂੰ ਲੱਗਦਾ ਵੱਡਾ ਇਸ਼ੂ ਹੈ। ਤੇ ਔਰਤਾਂ ਦੀ ਸੁਰੱਖਿਆ ਦਾ ਇਸ਼ੂ ਹੈ। 7 ਔਰਤਾਂ ਇਸ ਵੇਲੇ ਲਈਆਂ ਆਪਣੀ ਮੰਤਰੀ ਮੰਡਲ ਦੇ ਵਿੱਚ ਨਰਿੰਦਰ ਮੋਦੀ ਨੇ। ਸੁਸ਼ਮਾ ਸਵਰਾਜ ਨੂੰ ਸਭ ਤੋਂ ਮਹੱਤਵਪੂਰਨ ਅਹੁਦਾ ਦਿੱਤਾ ਗਿਆ, ਉਹਨਾਂ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਇੱਕ ਬੀਬੀ ਜਿਹਦੇ ਤੇ ਬੜੇ ਵਿਵਾਦ ਵੀ ਉੱਠ ਰਹੇ, ਉਹਦੀ ਐਜੂਕੇਸ਼ਨ ਨੂੰ ਲੈ ਕੇ ਉਹਨੂੰ ਮਨੁੱਖੀ ਸਰੋਤ ਮੰਤਰੀ ਬਣਾ ਦਿੱਤਾ ਗਿਆ, ਜਿਹੜੀ ਅਮੇਠੀ ਤੋਂ ਹਾਰੀ ਹੈ ਰਾਹੁਲ ਗਾਂਧੀ ਤੋਂ। ਸਿਮਰਤੀ ਇਰਾਨੀ ਜਿਹੜੇ ਕਿਸੇ ਵੇਲੇ ਸਾਸ ਦੀ ਕਵੀ ਬਹੂ ਜੀ ਦੀ ਨਾਇਕਾ ਸੀ, ਇੱਕ ਸੀਰੀਅਲ ਬੜਾ ਪਾਪੂਲਰ ਹੋਇਆ ਸੀ, ਉਹਦੇ ਤੇ ਬੜੇ ਸਵਾਲ ਵੀ ਉੱਠ ਰਹੇ ਹੈ। ਇਹਦੇ ਉਮਾ ਭਾਰਤੀ ਨੂੰ ਲਿਆ ਗਿਆ, ਸੀਤਾ ਰਮਨ ਨੂੰ ਲਿਆ ਗਿਆ, ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਾ ਦਿੱਤਾ। 7 ਔਰਤਾਂ ਮੰਤਰੀ ਬਣਾਈਆਂ ਪਹਿਲੇ ਦਿਨ ਹੀ ਜੀ। ਪਰ ਕੀ 7 ਔਰਤਾਂ ਮੰਤਰੀ ਬਣਾਉਣ ਦੇ ਨਾਲ ਔਰਤਾਂ ਦੀ ਸਮੱਸਿਆ ਹੱਲ ਹੋ ਗਈ? ਕੀ ਫਿਰ ਦਿੱਲੀ ਵਰਗੇ ਗੈਂਗ ਰੇਪ ਰੁਕ ਜਾਣਗੇ? ਉਦੋਂ ਵੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸੀ ਔਰਤ, ਉਦੋਂ ਵੀ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਸੀ ਔਰਤ, ਉਦੋਂ ਵੀ
ਬਹੁਤ ਵੱਡੇ ਵੱਡੇ ਲੀਡਰ ਜਿਹੜੇ ਆ ਭਾਰਤ ਦੇ ਵਿੱਚ ਔਰਤਾਂ ਦੇ ਵਰਗ ਦੇ ਵਿੱਚੋਂ ਸੀਗੇ। ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ, ਜੈਲਲਿਤਾ ਅੱਜ ਵੀ ਤਾਮਿਲਨਾਡੂ ਦੀ ਮੁੱਖ ਮੰਤਰੀ, 4 ਵਾਰ ਵੀ ਮਾਇਆਵਤੀ ਯੂਪੀ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਉਦੋਂ ਵੀ ਔਰਤਾਂ ਬਹੁਤ ਉੱਚੀਆਂ ਪਦਵੀਆਂ ਤੇ ਸੀ। ਕੀ ਔਰਤਾਂ ਦੇ ਮਸਲੇ ਉਦੋਂ ਹੱਲ ਹੋ ਗਏ ਜਾਂ ਹੁਣ 7 ਮੰਤਰੀ ਬਣਾ ਕੇ ਜਿਹੜੇ ਔਰਤਾਂ ਦੇ ਰੇਪ ਰੋਕੇ ਜਾ ਸਕਣਗੇ? ਮੇਰਾ ਕਹਿਣ ਤੋਂ ਭਾਵ ਇਹ ਗੱਲ ਮੈਂ ਉਭਾਰਨੀ ਚਾਹੁੰਦਾ ਵੀ ਔਰਤਾਂ ਨੂੰ ਸੱਤਾ ਦੇ ਵਿੱਚ ਹਿੱਸੇਦਾਰੀ ਤਾਂ ਮਿਲਦੀ ਹੈ, ਪਰ ਆਮ ਔਰਤ ਦਾ ਜੀਵਨ ਨਹੀਂ ਬਦਲਦਾ। ਔਰਤਾਂ ਦੀ ਸੁਰੱਖਿਆ ਵੱਡਾ ਇਸ਼ੂ ਹੈ। ਔਰਤਾਂ ਦੀ ਸੁਰੱਖਿਆ ਐਡਾ ਵੱਡਾ ਇਸ਼ੂ ਹੈ ਕਿ ਦਿੱਲੀ ਤੋਂ ਲੈ ਕੇ ਬੰਬੇ, ਬੰਬੇ ਤੋਂ ਲੈ ਕੇ ਕਲਕੱਤਾ, ਤੇ ਕਲਕੱਤੇ ਤੋਂ ਲੈ ਕੇ ਚੰਡੀਗੜ੍ਹ, ਤੇ ਚੰਡੀਗੜ੍ਹ ਤੋਂ ਲੈ ਕੇ ਜਲੰਧਰ, ਤੇ ਜਲੰਧਰ ਦੇ ਦੂਰ ਦਰਾਜ ਦੇ ਕਿਸੇ ਪਿੰਡ ਤੱਕ ਔਰਤ ਸੁਰੱਖਿਅਤ ਨਹੀਂ। ਉਹਦੀ ਸੁਰੱਖਿਆ ਦੀ ਗਰੰਟੀ ਕਿੱਦਾਂ ਹੋਵੇ? ਇਹ ਵੀ ਵੱਡਾ ਇਸ਼ੂ ਹੈਗਾ ਨਰਿੰਦਰ ਮੋਦੀ ਦੇ ਸਾਹਮਣੇ। ਫਿਰ ਹੈ ਟੈਕਸ ਦਾ ਮਸਲਾ ਵੀ ਟੈਕਸ ਜਿਹੜਾ ਅਸੀਂ ਭਰਦੇ ਹਾਂ, ਤੇ ਟੈਕਸ ਦੀ ਪ੍ਰਣਾਲੀ ਠੀਕ ਨਹੀਂ। ਬਹੁਤ ਸਾਰੇ ਕਰੋੜਾਂ ਲੋਕ ਤਾਂ ਟੈਕਸ ਭਰਦੇ ਨਹੀਂ, ਤੇ ਇਸ ਗੱਲੋਂ ਨਹੀਂ ਟੈਕਸ ਭਰਦੇ ਕਿਉਂਕਿ ਟੈਕਸ ਭਰਨ ਦੀ ਜਿਹੜੀ ਵਿਧੀ ਆ ਉਹ ਸਰਲ ਨਹੀਂ ਹੈਗੀ, ਸੌਖੀ ਨਹੀਂ ਹੈਗੀ। ਇਹ ਕਿੱਦਾਂ ਸੌਖੀ ਬਣਾਈ ਜਾਏ ਤਾਂ ਜੋ ਭਾਰਤ ਸਰਕਾਰ ਆਪਣਾ ਰੈਵਨਿਊ ਵੀ ਇਕੱਠਾ ਕਰ ਸਕੇ। ਇਹ 7 ਇਸ਼ੂ ਏਦਾਂ ਦੇ ਹੈ ਜਿਨ੍ਹਾਂ ਨੂੰ ਫੌਰੀ ਸਿੰਘਾਂ ਤੋਂ ਫੜਨਾ ਪਏਗਾ, ਤੇ ਸਿੰਘ ਫੜਨ ਲੱਗਿਆ ਕਿਤੇ ਸਿੰਘ ਵੱਜ ਨਾ ਜਾਵੇ, ਇਹਦਾ ਖਿਆਲ ਵੀ ਰੱਖਣਾ ਪਏਗਾ। ਸੋ ਵੱਡੇ ਚੈਲੰਜ ਨੇ ਨਰਿੰਦਰ ਮੋਦੀ ਤੇ ਸਰਕਾਰ ਦੇ ਸਾਹਮਣੇ। ਜੀ, ਸੋ ਕਾਫੀ ਜਿਹੜੇ ਆ ਮਸਲਿਆਂ ਦੇ ਉੱਤੇ ਜਿਹੜੇ ਜੀ ਤੁਸੀਂ ਦੱਸਿਆ ਆ, ਜਿਨ੍ਹਾਂ ਦੇ ਉੱਤੇ ਜਿਹੜਾ ਜੀ ਤੁਰੰਤ ਕੰਮ ਕਰਨ ਦੀ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਜ਼ਰੂਰਤ ਆ। ਅਤੇ ਜਿਹੜੀ ਸ਼ੁਰੂਆਤ ਦੇ ਵਿੱਚ ਤੁਸੀਂ ਸਾਰਕ ਮੁਲਕਾਂ ਦੇ ਬਾਰੇ ਵੀ ਦੱਸ ਰਹੇ ਸੀਗੇ, ਉੱਧਰ ਦੀ ਗੱਲ ਕਰਦੇ ਹਾਂ ਵੀ ਇਸ ਟਾਈਮ ਜਿਹੜੇ ਸਾਰਕ ਜਿਹੜੇ ਗੁਆਂਢੀ ਮੁਲਕ ਆ ਜਿਨ੍ਹਾਂ ਦੇ ਵਿੱਚ, ਅਤੇ ਖਾਸ ਕਰਕੇ ਪਾਕਿਸਤਾਨ, ਉਹਨਾਂ ਦੇ ਨਾਲ ਇਹਨਾਂ ਨੂੰ ਜਿਹੜੀ ਸਹੁੰ ਚੁੱਕ ਸਮਾਗਮ 'ਤੇ ਬੁਲਾਇਆ ਗਿਆ ਆ, ਸੰਬੰਧਾਂ ਦੇ ਉੱਤੇ ਜਿਹੜੇ ਜੀ ਕੀ ਫਰਕ ਪਵੇਗਾ? ਕੀ ਇਹ ਚੰਗੇ ਹੋਣਗੇ, ਕੀ ਇਹ ਮਾੜੇ ਹੋਣਗੇ, ਤੇ ਆਮ ਲੋਕ ਇਸ ਦੇ ਬਾਰੇ ਕੀ ਕਹਿੰਦੇ ਨੇ, ਤੇ ਪੋਲੀਟੀਕਲ ਪੰਡਿਤ ਆ ਉਹ ਕੀ ਕਹਿੰਦੇ ਨੇ? ਇਹਦੇ ਵਿੱਚ ਇਸ ਤੋਂ ਪਹਿਲਾਂ ਕਿ ਆਪਾਂ ਟਿੱਪਣੀ ਕਰੀਏ, ਮੈਂ ਵੈਸੇ ਸੂਰਤ-ਏ-ਹਾਲ ਜਿਹੜੇ ਉਹਦੇ ਤੇ ਚਰਚਾ ਆਪਾਂ ਕਰੀਏ, ਸਿਆਸਤ ਕਿਸ ਕਿਸਮ ਦੀ ਚੀਜ਼ ਹੈ? ਇਹੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਵਾਲੇ ਲੋਕ ਸਣੇ RSS ਜਦੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਤਣਾਅ ਵਾਲੇ ਬਣਦੇ ਰਹੇ, ਚਾਹੇ ਸਿਆਚਿਨ ਦਾ ਇਸ਼ੂ ਹੋਵੇ, ਚਾਹੇ ਸਰਬਜੀਤ ਦਾ ਇਸ਼ੂ ਹੋਵੇ, ਤੇ ਚਾਹੇ ਭਾਰਤੀ ਜਵਾਨ ਜਿਹੜੇ 2 ਸੀ ਉਹਦੇ ਸਿਰ ਵੱਢ ਕੇ ਲੈ ਕੇ ਚਲੇ ਗਏ। ਹੁਣ ਪਾਕਿਸਤਾਨ ਵਾਲੇ ਪਾਸਿਓਂ ਕੁਝ ਲੋਕ ਭਾਵੇਂ ਉਹਨਾਂ ਦੀ ਪਛਾਣ ਹਾਲੇ ਤੱਕ ਵੀ ਨਹੀਂ, ਕਹੀ ਜਾਂਦੇ ਆ ਕਿ ਪਾਕਿਸਤਾਨੀ ਫੌਜੀ ਸੀ, ਕੋਈ ਹੋਰ ਵੀ ਹੋ ਸਕਦੇ ਆ। ਜਦੋਂ ਇੱਦਾਂ ਦੇ ਇਸ਼ੂ ਉੱਭਰਦੇ ਰਹੇ ਜਾਂ ਭਾਰਤ ਤੇ ਪਾਕਿਸਤਾਨ ਦਾ ਕੋਈ ਵੀ ਇਸ਼ੂ ਉੱਭਰਦਾ ਰਿਹਾ, ਤੇ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਇਹ ਜ਼ੋਰ ਦਿੰਦੇ ਰਹੇ। ਕਹਿਣ ਦਾ ਫਰਕ ਰਹਿ ਗਿਆ, ਇੰਨਾ ਹੀ ਨਹੀਂ ਕਿਹਾ ਕਿ ਅੱਜ ਪਾਕਿਸਤਾਨ ਤੇ ਹਮਲਾ ਕਰ ਦਿਓ, ਸਥਿਤੀਆਂ ਏਦਾਂ ਬਿਆਨ ਕਰਦੇ ਰਹੇ ਵੀ ਪਾਕਿਸਤਾਨ ਤੇ ਹਮਲਾ ਕੀਤੇ ਬਿਨਾਂ ਹੁਣ ਗੁਜ਼ਾਰਾ ਨਹੀਂ। ਇਹਦੇ ਨਰਿੰਦਰ ਮੋਦੀ ਜਦੋਂ ਚੋਣ ਰੈਲੀਆਂ 'ਚ ਬੋਲਦੇ ਸੀ, ਉਹਨਾਂ ਦੀ ਸਾਰੀ ਚੋਣ ਦੀਆਂ ਕਲਿੱਪਿੰਗਸ ਹੁਣ ਕੱਢ ਕੇ ਦੇਖ ਲਓ, ਸਭ ਤੋਂ ਜ਼ਿਆਦਾ ਹਮਲਾ ਪਾਕਿਸਤਾਨ ਤੇ ਰਿਹਾ ਉਹਨਾਂ ਦਾ, ਤੇ ਸਰਕਾਰ ਤੇ ਰਿਹਾ, ਯੂਪੀ ਦੀ ਸਰਕਾਰ ਤੇ। ਡਾਕਟਰ ਮਨਮੋਹਨ ਸਿੰਘ ਇਸ ਗੱਲ ਦੀ ਹਮਾਇਤ ਕਰਦੇ ਰਹੇ ਵੀ ਠੀਕ ਹੈ, ਦੋਵਾਂ ਮੁਲਕਾਂ ਦੇ ਵਿੱਚ ਪ੍ਰੋਬਲਮਸ ਹੋ ਸਕਦੀਆਂ, ਪਰ ਇਹ ਪ੍ਰੋਬਲਮ ਜਿਹੜੀਆਂ ਗੱਲਬਾਤ ਦੀ ਟੇਬਲ ਤੇ ਆ ਕੇ ਹੱਲ ਹੋਣੀਆਂ ਚਾਹੀਦੀਆਂ। ਇਹੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਵਾਲੇ ਡਾਕਟਰ ਮਨਮੋਹਨ ਸਿੰਘ ਦੀ ਬੜੀ ਸਖਤ ਲਫ਼ਜ਼ਾਂ ਦੀ ਨੁਕਤਾਚੀਨੀ ਕਰਦੇ ਰਹੇ, ਤੇ ਕਹਿੰਦੇ ਰਹੇ ਕਿ ਭਾਰਤ ਦੀ ਸਰਕਾਰ ਜਿਹੜੀ ਹੈ ਬਈ ਉਹ ਲਗਭਗ ਝੁਕ ਜਾਂਦੀ ਹੈ ਹਰ ਵਾਰ ਪਾਕਿਸਤਾਨ ਦੇ ਅੱਗੇ। ਤੇ ਜਦੋਂ ਹੁਣ ਖੁਦ ਹਕੂਮਤ 'ਚ ਆ ਗਏ ਨਰਿੰਦਰ ਮੋਦੀ, ਹਜੇ ਸਹੁੰ ਨਹੀਂ ਸੀ ਚੱਕੀ, ਸਭ ਤੋਂ ਪਹਿਲਾਂ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤਾ ਵੀ ਆਓ ਸਾਡੇ ਸਹੁੰ ਚੁੱਕ ਸਮਾਗਮ 'ਚ ਆਓ। ਸੋ ਮੈਂ ਇੱਕ ਤਾਂ ਇਹ ਰਾਜਨੀਤੀ ਦੱਸਣੀ ਚਾਹੁੰਦਾ, ਜਦੋਂ ਕੋਈ ਹਕੂਮਤ 'ਚ ਨਹੀਂ ਹੁੰਦਾ, ਵਿਰੋਧੀ ਧਿਰ 'ਚ ਹੁੰਦਾ, ਹੋਰ ਤਰ੍ਹਾਂ ਬਿਹੇਵ ਕਰਦਾ ਹੈ। ਜਦੋਂ ਤੁਸੀਂ ਹਕੂਮਤ 'ਚ ਆ ਜਾਂਦੇ ਹੋ ਤੁਹਾਡਾ ਬਿਹੇਵ ਬਦਲ ਜਾਂਦਾ ਹੈ। ਇੱਕ ਤਾਂ ਇਹ ਸਮਝਣ ਵਾਲੀ ਗੱਲ ਹੈ। ਦੂਜੀ ਗੱਲ ਇਹ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ, ਅਸੀਂ ਇਹਦੇ ਹੱਕ 'ਚ ਹੈ ਵੀ ਨਰਿੰਦਰ ਮੋਦੀ ਨੇ ਹਲਫਦਾਰੀ ਸਮਾਗਮ ਦੇ ਵਿੱਚ ਸਾਰੇ ਸਾਰਕ ਮੁਲਕਾਂ ਦੇ ਨਾਲ ਪਾਕਿਸਤਾਨ ਨੂੰ ਵੀ ਬੁਲਾਇਆ, ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਕਿ ਸਾਡਾ ਦੋਸਤੀ ਦਾ ਵਧਾਇਆ ਹੋਇਆ ਹੱਥ ਜਿਹੜਾ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਜੱਕਦਿਆਂ ਫੜ ਲਿਆ ਜੀ। ਪਰ ਜਿਹੜੀ ਬੇਸਿਕ ਗੱਲ ਇਹਦੇ ਵਿੱਚ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ, ਜਿਹੜੀ ਇਹ ਮੁਲਾਕਾਤ ਵੀ ਹੋਈ ਹੈ ਨਵਾਜ਼ ਸ਼ਰੀਫ ਤੇ ਨਰਿੰਦਰ ਮੋਦੀ ਦੇ ਵਿੱਚ, ਤੁਸੀਂ ਦੇਖੋਗੇ ਜਿਹੜੀਆਂ ਸਟੇਟਮੈਂਟ ਜਾਰੀ ਹੋਈਆਂ ਉਹਦੇ 'ਚ ਪਹਿਲੀ ਵਾਰ ਹੈ ਕਿ ਕਸ਼ਮੀਰ ਨੂੰ ਇਸ਼ੂ ਨਹੀਂ ਬਣਾਇਆ ਗਿਆ। ਭਾਰਤ ਨੇ ਤਾਂ ਇਹ ਗੱਲ ਕਹੀ ਹੈ ਕਿ ਟੈਰਰਿਜ਼ਮ ਜਿਹੜਾ ਆ, ਦਹਿਸ਼ਤਵਾਦ ਜਿਹੜਾ ਆ, ਉਹਦੇ ਤੇ ਕਾਬੂ ਪਾਉਣ ਦੀ ਬੜੀ ਜ਼ਰੂਰਤ ਹੈ। ਤੇ
ਪਾਕਿਸਤਾਨ ਖੁਦ ਜਿਹੜਾ ਦਹਿਸ਼ਤਵਾਦ ਦਾ ਬਹੁਤ ਬੁਰੀ ਤਰ੍ਹਾਂ ਜਕੜਿਆ ਹੋਇਆ। ਸਾਨੂੰ ਜ਼ਿਆਦਾ ਮੁਸ਼ਕਿਲਾਂ ਉੱਥੇ ਤਾਲਿਬਾਨ ਜਿਸ ਤਰ੍ਹਾਂ ਉੱਥੇ ਬਿਹੇਵ ਕਰਦਾ ਤੇ ਉਹਦੇ ਕਰਕੇ ਪਾਕਿਸਤਾਨ ਜ਼ਿਆਦਾ ਦਿੱਕਤ 'ਚ ਹੈ। ਉਹਦੀ ਲੋੜ ਹੈ ਸੂਰਜ ਤੋਂ ਬਾਹਰ ਨਿਕਲਣ ਦੀ, ਪਰ ਕਸ਼ਮੀਰ ਨੂੰ ਪਹਿਲੀ ਵਾਰ ਇਸ਼ੂ ਦੇ ਤੌਰ ਦੇ ਉੱਤੇ ਪੇਸ਼ ਨਹੀਂ ਕੀਤਾ ਗਿਆ। ਇਹ ਵੀ ਗੱਲ ਹੈ ਕਿ ਇਹ ਕੋਈ ਗੱਲਬਾਤ ਦੀ ਟੇਬਲ ਤੇ ਜਿਹੜੇ ਆਏ ਹੈ, ਕੋਈ ਗੱਲਬਾਤ ਜਿਹੜੀ ਹੈ ਕੋਈ ਸਿਲਸਿਲੇਵਾਰ ਢੰਗ ਨਾਲ ਸ਼ੁਰੂ ਨਹੀਂ ਹੋਈ। ਇਹ ਸਧਾਰਨ ਇੱਕ ਸੌਂਤਕ ਸਮਾਗਮ ਚਾਹੇ ਨਵਾਜ਼ ਸ਼ਰੀਫ, ਉਸ ਤੋਂ ਬਾਅਦ ਇੱਕ ਸ਼ਿਸ਼ਟਾਚਾਰ ਦੇ ਨਾਤੇ ਮੀਟਿੰਗ ਹੋਈ ਹੈ 50 ਮਿੰਟ ਦੀ ਨਰਿੰਦਰ ਮੋਦੀ ਤੇ ਨਵਾਜ਼ ਸ਼ਰੀਫ ਦੀ ਜੀ। ਪਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਜੋ ਨਿਕਲਦਾ ਦਿਖਾਈ ਦੇ ਰਿਹਾ ਉਹ ਇਹ ਨਿਕਲਦਾ ਦਿਖਾਈ ਦੇ ਰਿਹਾ ਕਿ ਭਾਰਤ ਤੇ ਪਾਕਿਸਤਾਨ ਹੀ ਨਹੀਂ, ਗੁਆਂਢ ਦੇ ਬਾਕੀ ਮੁਲਕਾਂ ਨਾਲ ਰਿਸ਼ਤੇ ਜਿਹੜੇ ਆ ਬਹੁਤੇ ਹੁਣ ਵਪਾਰ ਤੇ ਕੇਂਦਰਿਤ ਹੋਣਗੇ। ਅਸਲ 'ਚ ਜੇ ਮੈਂ ਤੁਹਾਨੂੰ ਗੱਲ ਦੱਸਾਂ ਤੇ ਉਹ ਗੱਲ ਸੱਚੀ ਇਹ ਹੈ ਵੀ ਦੁਨੀਆ ਦੇ ਉੱਤੇ ਅੱਜ ਰਾਜ ਜਿਹੜਾ ਆ ਉਹ ਮਾਰਕੀਟ ਦਾ ਹੈ ਜੀ। ਮਾਰਕੀਟ ਇਹ ਤੈਅ ਕਰਦੀ ਹੈ, ਇੰਟਰਨੈਸ਼ਨਲ ਮਾਰਕੀਟ ਜਿਹੜੀ ਆ, ਗਲੋਬਲ ਮਾਰਕੀਟ ਇਹ ਤੈਅ ਕਰਦੀ ਹੈ ਕਿ ਕਿਹੜੇ ਮੁਲਕ 'ਚ ਕਿਹੜਾ ਪ੍ਰਧਾਨ ਮੰਤਰੀ ਹੋਵੇ ਜਿਹੜਾ ਮਾਰਕੀਟ ਨੂੰ ਅੱਗੇ ਲੈ ਕੇ ਜਾਏ। ਡਾਕਟਰ ਮਨਮੋਹਨ ਸਿੰਘ ਜਿਹੜੇ ਸੀ ਉਹ ਵੀ ਉਹਨਾਂ ਨੀਤੀਆਂ ਨੂੰ ਲੈ ਕੇ ਅੱਗੇ ਜਾ ਰਹੇ ਸੀ ਜਿਹੜੀਆਂ ਨੀਤੀਆਂ ਵਰਲਡ ਬੈਂਕ ਦੀਆਂ ਘੜੀਆਂ ਹੋਈਆਂ, ਪਰ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਸੀ ਕਿਉਂਕਿ ਉਹ ਵਿਸਾਖੀਆਂ ਦੇ ਸਹਾਰੇ ਉਹਨਾਂ ਦੀ ਸਰਕਾਰ ਖੜੀ ਰਹੀ। ਇਕੱਲਿਆਂ ਨੂੰ ਬਹੁਮਤ ਨਹੀਂ ਸੀ ਤੇ ਇਸ ਕਰਕੇ ਡਾਕਟਰ ਮਨਮੋਹਨ ਸਿੰਘ ਫਿਊਜ਼ ਹੋ ਗਏ ਤੇ ਇੰਟਰਨੈਸ਼ਨਲ ਮਾਰਕੀਟ ਨੇ ਸਮਝਿਆ ਕਿ ਹੁਣ ਨਰਿੰਦਰ ਮੋਦੀ ਜਿਹੜਾ ਗੁਜਰਾਤ ਦੇ ਵਿੱਚ ਬਹੁਕੌਮੀ ਕੰਪਨੀਆਂ ਨੂੰ ਲਗਾਤਾਰ ਇਨਵੈਸਟ ਦੀ ਆਗਿਆ ਦੇ ਰਹੇ ਵੀ ਸਾਰੇ ਮੁਲਕ 'ਚ ਬੇਧੜਕ ਤਰੀਕੇ ਨਾਲ ਜੇ ਕੋਈ ਇਨਵੈਸਟ ਕਰਵਾਏਗਾ ਗਲੋਬਲ ਮਾਰਕੀਟ ਨੂੰ ਤਾਂ ਨਰਿੰਦਰ ਮੋਦੀ ਹੋ ਸਕਦੇ। ਇਸ ਕਰਕੇ ਨਰਿੰਦਰ ਮੋਦੀ ਅੱਜ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਹੈ ਤੇ ਭਾਰਤ ਤੇ ਪਾਕਿਸਤਾਨ ਜਾਂ ਗੁਆਂਢ ਦੇ ਮੁਲਕਾਂ ਨਾਲ ਰਿਸ਼ਤਿਆਂ ਤੇ ਵੀ ਇਹ ਮਾਰਕੀਟ ਤੈਅ ਕਰਦੀ ਹੈ। ਸੋ ਇਸ ਲਈ ਵਪਾਰਕ ਰਿਸ਼ਤੇ ਮਜ਼ਬੂਤ ਹੋਣ ਭਾਰਤ ਤੇ ਪਾਕਿਸਤਾਨ ਦੇ ਇੰਟਰਨੈਸ਼ਨਲ ਮਾਰਕੀਟ ਨੂੰ ਸੂਟ ਕਰਦਾ ਹੈ। ਇਸੇ ਕਰਕੇ ਕਸ਼ਮੀਰ ਆਦਿ ਇਸ਼ੂ ਨਹੀਂ ਦਿਖਾਈ ਦਿੱਤਾ। ਜਦੋਂ ਕਿਤੇ ਦਿੱਕਤ ਆਏਗੀ ਪਾਕਿਸਤਾਨ ਦੇ ਵਿੱਚ ਆਵਾਮ ਨੂੰ ਜਵਾਬ ਦੇਣਾ ਪਏਗਾ, ਪਾਕਿਸਤਾਨ ਦੀ ਹਕੂਮਤ ਨੂੰ ਕਿਸੇ ਗੱਲ ਦੇ ਉੱਤੇ। ਜਦੋਂ ਪਾਕਿਸਤਾਨੀ ਆਵਾਮ ਦੇ ਅੰਦਰ ਗੁੱਸਾ ਹੋਏਗਾ ਕਿਸੇ ਗੱਲ ਨੂੰ ਤੇ ਉਸ ਗੁੱਸੇ ਨੂੰ ਹੋਰ ਪਾਸੇ ਮੋੜਨ ਵਾਸਤੇ ਕਸ਼ਮੀਰ ਚੱਕਿਆ ਜਾਏਗਾ ਜੀ। ਇਹਦੇ ਜਦੋਂ ਭਾਰਤ ਦੇ ਵਿੱਚ ਭਾਰਤੀ ਆਵਾਮ ਜਿਹੜਾ ਆ ਇਹੀ ਨਰਿੰਦਰ ਮੋਦੀ ਜਿਹਨਾਂ ਨੂੰ ਸਿਰ ਤੇ ਬਿਠਾਇਆ ਭਾਰਤੀ ਆਵਾਮ ਨੇ, ਇਹਨਾਂ ਨਰਿੰਦਰ ਮੋਦੀ ਦੇ ਖਿਲਾਫ ਜਦੋਂ ਭਾਰਤੀ ਆਵਾਮ ਦਾ ਗੁੱਸਾ ਭੜਕੇਗਾ ਕਿਸੇ ਦਿਨ, ਉਦੋਂ ਅਸੀਂ ਵੀ ਪਾਕਿਸਤਾਨ ਨਾਲ ਜਿਹੜੇ ਸੰਬੰਧਿਤ ਦਹਿਸ਼ਤਵਾਦ ਦੇ ਮੁੱਦੇ ਫਿਰ ਚੱਕਾਂਗੇ। ਇਹ ਤੁਸੀਂ ਸਮਝੋ, ਇਹ ਸਾਰੀਆਂ ਗੱਲਾਂ ਸਮਝਣ ਵਾਲੀਆਂ ਵੀ ਇਸ ਵੇਲੇ ਦੁਨੀਆ ਭਰ ਦੇ ਵਿੱਚ ਹੋ ਕੀ ਰਿਹਾ। ਜੋ ਹੁੰਦਾ ਉਹ ਦਿਖਾਈ ਨਹੀਂ ਦਿੰਦਾ ਤੇ ਜੋ ਦਿਖਾਈ ਦਿੰਦਾ ਅਸਲ ਉਹ ਹੁੰਦਾ ਨਹੀਂ। ਸੋ ਦੋਹਾਂ ਮੁਲਕਾਂ ਦੇ ਜਿਹੜੇ ਮੁਖੀ ਮਿਲੇ ਆ, ਬਾਕੀ ਮੁਲਕਾਂ ਦੇ ਮੁਖੀਆਂ ਨਾਲ ਵੀ ਨਰਿੰਦਰ ਮੋਦੀ ਸਾਹਿਬ ਮਿਲੇ ਆ। ਚੰਗੀ ਗੱਲ ਹੈ, ਅਸੀਂ ਚਾਹਾਂਗੇ ਕਿ ਇਹਨਾਂ ਮੁਲਕਾਂ ਦੇ ਨਾਲ ਗੁਆਂਢ ਦੇ ਨਾਲ ਚੰਗੇ ਸੰਬੰਧ ਹੋਣ। ਜੇ ਗੁਆਂਢੀ ਸੁਖੀ ਨਹੀਂ ਤੇ ਤੁਸੀਂ ਸੁਖੀ ਨਹੀਂ ਰਹਿ ਸਕਦੇ। ਜੇ ਗੁਆਂਢ ਦੇ ਘਰ 'ਚ ਅੱਗ ਲੱਗੀ ਹੈ ਨਾ ਤਾਂ ਅੱਗ ਕਿਸੇ ਵੀ ਵੇਲੇ ਤੁਹਾਡੇ ਘਰ ਨੂੰ ਵੀ ਫੜ ਲਏਗੀ। ਇਹ ਗੱਲਾਂ ਸਮਾਂ ਰਹਿੰਦਿਆਂ ਦੋਹਾਂ ਮੁਲਕਾਂ ਦੇ ਜਿਹੜੇ ਹੁਕਮਰਾਨ ਹੈ ਉਹ ਸਮਝ ਲੈਣ ਤਾਂ ਉਹਨਾਂ ਲਈ ਵੀ ਚੰਗੀ ਹੈ ਤੇ ਨਾਲ ਦੋਹਾਂ ਮੁਲਕਾਂ ਦੇ ਜਾਂ ਬਾਕੀ ਮੁਲਕ ਜਿਹੜੇ ਆ ਸਾਡੇ ਨਾਲ ਰਿਲੇਸ਼ਨ 'ਚ ਹੈ ਉਹਨਾਂ ਦੇ ਆਵਾਮ ਲਈ ਵੀ ਚੰਗੀ ਜੀ। ਬਿਲਕੁਲ। ਤੇ ਗੱਲਬਾਤ ਜਿਹੜੀ ਜੀ ਕਰ ਰਹੇ ਆਪਾਂ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸੁਸ਼ੀਲ ਦੋਸਾਂਝ ਹੋਣਾ ਦੇ ਨਾਲ। ਤੇ ਜਿਹੜਾ ਜੀ ਪ੍ਰੋਗਰਾਮ ਨੂੰ ਸੁਣਨ ਦੇ ਲਈ ਫੋਨ ਨੰਬਰ ਵੀ ਜਿਹੜੇ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਜੀ, ਉਹ ਹੈਗੇ 832 551 50 29 8325515029 605 475 68 ਤੇ ਇਸ ਦੇ ਨਾਲ ਤੁਸੀਂ ਸਾਡੀ ਵੈਬਸਾਈਟ ਦੇ ਜ਼ਰੀਏ ਵੀ ਸੁਣ ਸਕਦੇ ਹੋ www.punjabiradiousa.com ਦੇ ਉੱਤੇ। ਤੇ ਅਗਲਾ ਜਿਹੜਾ ਸਵਾਲ ਆ ਉਹ ਆਪਾਂ ਕਰਦੇ ਹਾਂ, ਇਹ ਵੀ ਜਿਹੜਾ ਜੀ ਇਸ ਟਾਈਮ ਸਰਕਾਰ ਜਿਹੜੀ ਨਵੀਂ ਸਰਕਾਰ ਉਸ ਦੇ ਨਾਲ ਜੁੜਿਆ ਹੋਇਆ ਆ। ਤੇ ਅੱਜ ਜਿਹੜੇ ਵਾਪਸ ਤਾਂ ਚਲੇ ਗਏ ਜਿਹੜੇ ਉਹਨਾਂ ਨੇ ਡੈਲੀਗੇਟ ਬੁਲਾਏ ਸੀਗੇ ਸਾਰਕ ਦੇਸ਼ਾਂ ਵਾਲੇ, ਤੇ ਬਾਕੀ ਵੀ ਸਾਰੇ ਆਪੋ ਆਪਣੇ ਕੰਮਾਂ ਨੂੰ ਤੁਰ ਗਏ। ਤੇ ਨਾਲ ਹੀ ਜਿਹੜੀ ਆ ਪਹਿਲੇ ਦਿਨ ਦੇ ਵਿੱਚ ਹੀ ਜਿਹੜੀ ਆ ਨਵੀਂ ਸਰਕਾਰ ਉਹਨਾਂ ਨੇ ਕਿਹਾ ਵੀ ਜਿਹੜੀ ਧਾਰਾ 370 ਆ ਜੰਮੂ ਅਤੇ ਕਸ਼ਮੀਰ ਨੂੰ ਜਿਹੜਾ ਇੱਕ ਵੱਖਰਾਪਣ ਜਿਹੜੀ ਦਿੰਦੀ ਆ ਇਸ ਧਾਰਾ ਦੇ ਕਰਕੇ ਜੰਮੂ ਐਂਡ ਕਸ਼ਮੀਰ, ਉਸ ਦੇ ਉੱਤੇ ਕਹਿੰਦੇ ਆ ਵਿਚਾਰ ਜਿਹੜਾ ਹੋਵੇਗਾ। ਤੇ ਉਸ ਦੇ ਜਵਾਬ ਦੇ ਵਿੱਚ ਜਿਹੜੇ ਉੱਥੇ ਦੇ ਮੁੱਖ ਮੰਤਰੀ ਅਬਦੁੱਲਾ ਉਹਨਾਂ ਨੇ ਕਹਿ ਦਿੱਤਾ ਵੀ ਜੇ ਇਸ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਛੇੜਛਾੜ ਕੀਤੀ ਗਈ ਤਾਂ ਜੰਮੂ ਕਸ਼ਮੀਰ ਨੂੰ ਭਾਰਤ ਦਾ ਅੰਗ ਹੀ ਨਾ ਸਮਝਿਆ ਜਾਵੇ। ਇਸ ਦੇ ਉੱਤੇ ਇਸ ਟਾਈਮ ਕੀ ਸਿਆਸਤ ਚੱਲ ਰਹੀ ਹੈ ਤੇ ਤੁਸੀਂ ਇਸ ਦੇ ਉੱਤੇ ਕੀ ਟਿੱਪਣੀ ਕਰਦੇ ਹੋ? ਦੇਖੋ, ਭਾਰਤੀ ਜਨਤਾ ਪਾਰਟੀ ਦੇ ਰੰਗ ਜਿਹੜੇ ਹੈ ਜਾਂ ਨਰਿੰਦਰ ਮੋਦੀ ਸਰਕਾਰ ਦੇ ਰੰਗ ਜਿਹੜੇ ਹੌਲੀ ਹੌਲੀ ਸਾਡੇ ਸਾਹਮਣੇ ਆਉਣੇ। ਪਹਿਲੇ ਦਿਨ ਤੈਅ ਹੋ ਗਿਆ ਕਰਨਾ ਕੀ ਚਾਹੁੰਦੀ ਹੈ ਸਰਕਾਰ। ਨਰਿੰਦਰ ਮੋਦੀ ਦੀ ਸਰਕਾਰ ਦਾ ਪਹਿਲਾ ਦਿਨ ਸੀ
ਪਹਿਲੇ ਦਿਨ ਹੀ ਵਿਵਾਦ ਹੋ ਗਿਆ। ਪ੍ਰਧਾਨ ਮੰਤਰੀ ਦਫ਼ਤਰ ਦੇ ਸਟੇਟ ਮਿਨਿਸਟਰ ਜਤਿੰਦਰ ਸਿੰਘ, ਉਹਨਾਂ ਨੇ ਸੰਵਿਧਾਨ ਦੀ ਧਾਰਾ 370 ਨੂੰ ਲੈ ਕੇ ਬਿਆਨ ਦੇ ਦਿੱਤਾ। ਉਹਨਾਂ ਨੇ ਕਿਹਾ ਵੀ ਅਸੀਂ ਧਾਰਾ 370 ਤੇ ਚਰਚਾ ਚਾਹੁੰਦੇ ਹਾਂ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਵਿੱਚ। ਉਮਰ ਅਬਦੁੱਲਾ ਇਸ ਤੋਂ ਭੜਕ ਗਏ। ਉਮਰ ਅਬਦੁੱਲਾ ਨੇ ਕਿਹਾ ਧਾਰਾ 370 ਰਹੇਗੀ ਜਾਂ ਫਿਰ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਰਹੇਗਾ। PDP ਦੀ ਮੁਖੀ ਜਿਹੜੀ ਮੁਫਤੀ ਹੈਗੀ ਹੈ, ਉਹਨੇ ਵੀ ਇਹ ਗੱਲ ਕਹੀ ਹੈ ਵੀ ਇਸ ਇਸ਼ੂ ਤੇ ਸਰਕਾਰ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਵੀ ਧਾਰਾ ਹੈ ਕੀ, ਥੋੜਾ ਤੁਸੀਂ ਦੱਸਦਾ। ਸੰਵਿਧਾਨ ਦੀ ਧਾਰਾ 370 ਹੈ ਜਿਹੜੀ ਕਿਸੇ ਵੀ ਸੂਬੇ 'ਚ ਜਦੋਂ ਲਾਗੂ ਹੁੰਦੀ ਹੈ ਤਾਂ ਉੱਥੇ ਕੇਂਦਰ ਦੇ ਕਾਨੂੰਨ ਨਹੀਂ ਲਾਗੂ ਹੁੰਦੇ। ਯਾਨੀ ਇਹ ਧਾਰਾ 370 ਲਾਗੂ ਜੰਮੂ ਕਸ਼ਮੀਰ 'ਚ, ਜਿਹੜੀ ਸਪੈਸ਼ਲ ਸਟੇਟਸ ਦਿੰਦੀ ਹੈ ਜੰਮੂ ਕਸ਼ਮੀਰ ਨੂੰ, ਉੱਥੇ ਕੇਂਦਰ ਦੇ ਕਾਨੂੰਨ ਨਹੀਂ ਲਾਗੂ ਹੁੰਦੇ। ਸਿਰਫ ਡਿਫੈਂਸ, ਫੋਰਨ, ਫਾਈਨਾਂਸ ਤੇ ਸੰਚਾਰ, ਇਹ 4 ਮਸਲੇ ਹੈ ਜਿਨ੍ਹਾਂ ਤੇ ਜੰਮੂ ਕਸ਼ਮੀਰ ਜਿਹਨੂੰ ਧਾਰਾ 370 ਕਰਕੇ ਸਪੈਸ਼ਲ ਸਟੇਟਸ ਮਿਲਿਆ ਹੋਇਆ ਹੈ, ਇਹ 4 ਮਸਲਿਆਂ ਤੇ ਜੰਮੂ ਕਸ਼ਮੀਰ ਸੈਂਟਰ ਗਵਰਨਮੈਂਟ ਤੇ ਜਿਹੜਾ ਹੈ ਡਿਪੈਂਡੈਂਟ ਹੈ। ਆਜ਼ਾਦੀ ਤੋਂ ਬਾਅਦ ਇਹ ਧਾਰਾ ਜੰਮੂ ਕਸ਼ਮੀਰ 'ਚ ਲਾਗੂ ਹੈ। ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਦੇ ਜੰਮੂ ਕਸ਼ਮੀਰ ਦੇ ਹਾਲਾਤ ਹੈ, ਉਹਨੂੰ ਇਸ ਧਾਰਾ ਦੀ ਜ਼ਰੂਰਤ ਹੈ। ਇਹ ਸਪੈਸ਼ਲ ਸਟੇਟਸ ਜਿਹੜਾ ਹੈ ਉਹਦਾ ਬਣਿਆ ਰਹਿਣਾ ਚਾਹੀਦਾ ਹੈ। ਤੇ ਭਾਰਤ ਦੇ ਬਹੁਤੇ ਲੋਕ ਜਿਹੜੇ ਸਿਆਸੀ ਤੌਰ ਦੇ ਉੱਤੇ ਥੋੜ੍ਹੀ ਬਹੁਤ ਵੀ ਸੂਝ ਰੱਖਦੇ ਹੈ, ਉਹ ਸਮਝਦੇ ਆ ਕਿ ਧਾਰਾ 370 ਜਿਹੜੀ ਹੈ ਉਹਦੀ ਜ਼ਰੂਰਤ ਹੈ ਜੰਮੂ ਕਸ਼ਮੀਰ ਨੂੰ ਹਾਲੇ ਜਿਸ ਤਰ੍ਹਾਂ ਦੇ ਉੱਤੋਂ ਦੇ ਜਨਜੀਵਨ ਦੇ ਹਾਲਾਤ। ਪਰ ਭਾਰਤੀ ਜਨਤਾ ਪਾਰਟੀ ਇਹਦੇ ਖਿਲਾਫ ਹੈ। ਉਹ ਇੱਕ ਸਾਥ ਸਿਵਲ ਕੋਡ ਲਾਗੂ ਕਰਨਾ ਚਾਹੁੰਦੀ ਹੈ ਤੇ ਉਹਨੇ ਪਹਿਲੇ ਦਿਨ ਹੀ ਆਪਣੀ ਸਰਕਾਰ ਦੇ ਆਉਂਦੇ ਹੀ ਇਹਦੇ ਤੇ ਚਰਚਾ ਕਰਨ ਦੀ ਗੱਲ ਕਹਿ ਕੇ ਆਪਣੇ ਮਨਸ਼ੇ ਜ਼ਾਹਰ ਕਰ ਦਿੱਤੇ। ਉਸ ਤੋਂ ਬਾਅਦ ਉਮਰ ਅਬਦੁੱਲਾ ਦਾ ਬਿਆਨ ਆਇਆ। ਉਮਰ ਅਬਦੁੱਲਾ ਨੇ ਧਮਕੀ ਦਿੱਤੀ ਕਿ ਧਾਰਾ ਰਹੇਗੀ ਜਾਂ ਫਿਰ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਰਹੇਗਾ। ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝਦੇ ਹਾਂ ਵੀ ਦੋਨਾਂ ਦਾ ਤਰੀਕਾ ਜਿਹੜਾ ਗਲਤ ਹੈ। ਪਹਿਲੀ ਗੱਲ ਤਾਂ ਭਾਰਤੀ ਜਨਤਾ ਪਾਰਟੀ ਨੂੰ ਮਸਲਾ ਛੇੜਨਾ ਨਹੀਂ ਚਾਹੀਦਾ। ਆਜ਼ਾਦੀ ਤੋਂ ਬਾਅਦ ਸਪੈਸ਼ਲ ਸਟੇਟਸ ਦਾ ਜਿਹੜਾ ਦਰਜਾ ਮਿਲਿਆ, ਉਹ ਜਿੰਨੀ ਦੇਰ ਤੱਕ ਉਹ ਸਟੇਟ ਬਾਕੀ ਸਟੇਟਾਂ ਦੇ ਬਰਾਬਰ ਨਹੀਂ ਖੜੋ ਜਾਂਦੀ, ਉਹ ਸਪੈਸ਼ਲ ਦਰਜਾ ਜਿਹੜਾ ਚਾਹੀਦਾ ਹੀ ਚਾਹੀਦਾ। ਦੂਜੀ ਗੱਲ, ਉਮਰ ਅਬਦੁੱਲਾ ਦਾ ਜਿਹੜਾ ਬਿਆਨ ਹੈ ਉਹ ਵੀ ਬਹੁਤ ਹੀ ਜ਼ਿਆਦਾ ਇਸ ਕਿਸਮ ਦਾ ਆ ਜਿਹੜਾ ਭਾਰਤ ਦੀ ਸਰਕਾਰ ਨੂੰ ਇੱਕ ਕਿਸਮ ਦੀ ਚੇਤਾਵਨੀ ਜਾਂ ਧਮਕੀ ਦੇਣ ਵਾਲਾ ਆ। ਵੱਖਰੀ ਗੱਲ ਹੈ ਕਿ ਉਮਰ ਅਬਦੁੱਲਾ ਨੇ ਦੁਬਾਰਾ ਟਵੀਟ ਕੀਤਾ, ਕਿਹਾ ਕਿ ਧਾਰਾ 370 ਵਾਪਸ ਲੈਣ ਦਾ ਬਿਆਨ ਜਿਹੜਾ ਆ ਉਹ ਜਿਹੜਾ ਮੇਰੇ ਨਾਂ ਤੇ ਲੱਗ ਰਿਹਾ, ਉਹ ਏਦਾਂ ਨਹੀਂ ਮੈਂ ਕਿਹਾ। ਉਹਦੇ ਕਹਿਣ ਦਾ ਮੇਰਾ ਤਰੀਕਾ ਹੋਰ ਸੀ ਵੀ ਮੇਰੇ ਸ਼ਬਦਾਂ ਤੇ ਟਵੀਟ ਨੂੰ ਮੋਦੀ ਸਰਕਾਰ ਜਿਹੜੀ ਹੈ ਉਹ ਇਸ ਢੰਗ ਨਾਲ ਦੇਖੇ ਕਿ ਸਾਡੀ ਭਾਵਨਾ ਇਹ ਹੈ ਕਿ ਧਾਰਾ ਜਿਹੜੀ 370 ਲਾਗੂ ਰਹਿਣੀ ਚਾਹੀਦੀ ਹੈ। ਪਰ ਅਸੀਂ ਇਹਦੇ 'ਚ ਸਿਰਫ ਇਹੀ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਵੀ ਚੀਜ਼ ਦੇ ਮਾਮਲੇ 'ਚ, ਕਿਸੇ ਵੀ ਮੁੱਦੇ ਦੇ ਇਸ਼ੂ ਦੇ ਉੱਤੇ ਜਦੋਂ ਤੁਸੀਂ ਗੱਲ ਕਰਦੇ ਆ ਤਾਂ ਤੁਹਾਨੂੰ ਇੱਕ ਲੌਜਿਕ ਦੇ ਨਾਲ, ਤਰਕ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਿਸੇ ਪਾਸੋਂ ਵੀ ਨਹੀਂ ਹੋਣੀਆਂ ਚਾਹੀਦੀਆਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਹ ਸਰਕਾਰ ਜਾਂ ਨਰਿੰਦਰ ਮੋਦੀ ਦੀ ਸਰਕਾਰ ਧਾਰਾ 370 ਨੂੰ ਜੇ ਛੇੜਨ ਦਾ ਯਤਨ ਕਰੇਗੀ ਤਾਂ ਲਾਜ਼ਮੀ ਹੈ ਕਿ ਜੰਮੂ ਕਸ਼ਮੀਰ 'ਚ ਨਵੇਂ ਸੰਕਟ ਹੋਰ ਪੈਦਾ ਹੋ ਜਾਣਗੇ। ਜੀ ਬਿਲਕੁਲ ਸਰੋਤਿਓ, ਲਗਾਤਾਰ ਜਿਹੜਾ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਹੁਣ ਸੁਸ਼ੀਲ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁਸ਼ੀਲ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਤੇ ਆਪਣੀ ਜਿਹੜੀ ਗੱਲਬਾਤ ਨੂੰ ਅੱਗੇ ਜਿਹੜੀ ਤੋਰਦੇ ਹੋਏ ਅਗਲੀ ਗੱਲ ਵੱਲ ਵੱਧਦੇ ਹਾਂ। ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ, ਤੇ ਜਿਹੜਾ ਅਗਲਾ ਸਵਾਲ ਰਹੇਗਾ ਵੀ ਜਿਹੜੀ BJP ਆ ਉਹ ਹੁਣ ਜਿਹੜਾ ਸਿੱਧੇ ਤੌਰ ਦੇ ਉੱਤੇ ਜਿਹੜਾ ਜੀ ਸ਼ਬਦੀ ਜੰਗ ਵੀ ਆ ਜਾਂ ਉਹਨਾਂ ਦੇ ਉੱਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਸ ਦੇ ਉੱਤੇ ਦੋਸ਼ ਲਾ ਰਹੀ ਆ ਵੀ ਪੰਜਾਬ ਦੇ ਵਿੱਚ ਜਿਹੜੀ ਮਾੜੀ ਕਾਰਜਕਾਰੀ ਹੋਈ ਆ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਸ਼੍ਰੋਮਣੀ ਅਕਾਲੀ ਦੇ ਨਾਲ, ਉਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਆ।
ਇੱਕ ਪਾਸੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਕਹਿ ਰਿਹਾ ਤੇ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੂੰ ਜਿਹੜੀ ਹੈ ਇੱਕ ਮੰਤਰੀ ਜਿਹੜਾ ਆ ਉਹ ਵੀ ਬਣਾ ਦਿੱਤਾ ਆ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਥੋੜਾ ਚੇਂਜ ਹੋਏਗਾ, ਥੋੜਾ ਬਦਲੇਗਾ। ਹੁੰਦਾ ਇਹ ਰਿਹਾ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਹਾਵੀ ਰਿਹਾ। ਭਾਰਤੀ ਜਨਤਾ ਪਾਰਟੀ ਨੇ ਕਈ ਵਾਰ ਕਿਹਾ, ਪ੍ਰੋਪਰਟੀ ਟੈਕਸ ਦਾ ਇਸ਼ੂ ਉਠਾਇਆ, ਸ਼ਹਿਰੀਆਂ ਨਾਲ ਜੁੜੇ ਮਸਲੇ ਉਠਾਏ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਬਹੁਤਾ ਸ਼ਹਿਰੀ ਹੈ। ਪਰ ਉਹ ਸਾਰੇ ਮਸਲੇ ਉਠਾਉਣ ਦੇ ਬਾਵਜੂਦ ਹੋਇਆ ਉਹੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਚਾਹਿਆ। ਭਾਰਤੀ ਜਨਤਾ ਪਾਰਟੀ ਦੇ ਲੀਡਰ ਵਿਰੋਧ ਪ੍ਰਗਟ ਕਰਦੇ ਸੀ, ਪਰ ਖੁੱਲ੍ਹ ਕੇ ਨਹੀਂ ਸੀ ਕੁਝ ਕਹਿ ਪਾਉਂਦੇ। ਚੋਣਾਂ ਦੌਰਾਨ ਵੀ ਸ਼ਹਿਰਾਂ 'ਚ ਇੱਕ ਵੀ ਸੀਟ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਮਿਲੀ। ਜਿਹੜੀ ਜੇ ਤੁਸੀਂ ਵਿਧਾਨ ਸਭਾ ਦੀਆਂ ਵੋਟਾਂ ਜਿਹੜੀਆਂ ਲੋਕ ਸਭਾ ਦੇ ਵਿੱਚ ਜਿਹੜੇ ਵਿਧਾਨ ਸਭਾ ਹਲਕਿਆਂ 'ਚ ਵੋਟਾਂ ਦੀ ਗਿਣਤੀ ਸਾਡੇ ਸਾਹਮਣੇ ਹੈ, ਤੇ ਲਾਜ਼ਮੀ ਤੌਰ ਤੇ ਹੁਣ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰਾਂ 'ਚ ਆਪਣਾ ਵਜੂਦ ਬਚਾਈ ਰੱਖਣ ਵਾਸਤੇ ਜਿਹੜਾ ਨੀਤੀਆਂ ਦਾ ਇਸ਼ੂ ਹੈਗਾ ਉਹਦੇ ਤੇ ਅਕਾਲੀ ਬੀਜੇਪੀ ਗਠਜੋੜ ਦੇ ਵਿੱਚ ਹੀ ਰਹਿੰਦਿਆਂ ਵਿਰੋਧ ਕਰਨਾ ਪਵੇਗਾ। ਤੇ ਹੁਣ ਕਿਉਂਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤਾਕਤ 'ਚ ਹੈ ਤੇ ਉਹ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਆ ਇਹ ਨਹੀਂ ਚਾਹੇਗੀ ਕਿ ਅਕਾਲੀ ਦਲ ਉਹਨਾਂ ਤੇ ਕਿਸੇ ਰੋਬ ਦੇ ਨਾਲ ਜਿਹੜਾ ਆ ਦਬਾਅ ਪਾਵੇ। ਹੁਣ ਜਿਹੜਾ ਮੀਟਿੰਗ ਕੀਤੀ ਹੈ ਕੇਂਦਰ ਸਰਕਾਰ ਬਣਨ ਤੋਂ ਬਾਅਦ, ਪੰਜਾਬ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੀ ਦਿੱਲੀ 'ਚ ਮੀਟਿੰਗ ਹੋਈ ਹੈ। ਉਹ 'ਚ ਪੰਜਾਬ ਦੇ ਇੰਚਾਰਜ ਜਿਹੜੇ ਲਾਏ ਆ ਬੀਜੇਪੀ ਵਾਲਿਆਂ ਨੇ, ਸ਼ਾਂਤਾ ਕੁਮਾਰ, ਉਹਨਾਂ ਨੇ ਇਹ ਗੱਲ ਮੰਨੀ ਕਿ ਬੀਜੇਪੀ ਦੇ ਮੰਤਰੀ ਅਕਾਲੀਆਂ ਦੇ ਫੈਸਲਿਆਂ ਦਾ ਸਖਤੀ ਨਾਲ ਵਿਰੋਧ ਨਹੀਂ ਕਰਦੇ ਰਹੇ। ਪਰ ਹੁਣ ਅਜਿਹਾ ਨਹੀਂ ਹੋਣਾ। ਪੰਜਾਬ 'ਚ ਨਸ਼ੇ ਦਾ ਮਸਲਾ ਆ, ਪ੍ਰੋਪਰਟੀ ਟੈਕਸ ਦਾ ਮਸਲਾ ਆ, ਰੇਤੇ ਬਜਰੀ ਦਾ ਮਸਲਾ ਆ। ਇਹਨਾਂ ਮਸਲਿਆਂ ਕਰਕੇ ਪੰਜਾਬ 'ਚ ਅਕਾਲੀ ਬੀਜੇਪੀ ਗਠਜੋੜ ਜਿਹੜੀ 7 ਸੀਟਾਂ ਹਾਰ ਗਈ। ਤੇ ਮੀਟਿੰਗ ਜਿਹੜੀ ਹੋਈ, ਇਹਦੀ ਸੀਨੀਅਰ ਲੀਡਰਸ਼ਿਪ ਇਸ ਕੋਲੋਂ ਨਾਰਾਜ਼ ਸੀ ਕਿ ਬੀਜੇਪੀ ਦੇ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਨੂੰ ਚੁੱਪ ਕਰਕੇ ਮੰਨ ਲੈਂਦੇ ਆ। ਹੁਣ ਕੋਰ ਕਮੇਟੀ ਨੇ ਕਿਹਾ ਆਪਣੇ ਮੰਤਰੀਆਂ ਨੂੰ ਵੀ ਉਹ ਜਨਤਾ ਨਾਲ ਜੁੜੇ ਮੁੱਦਿਆਂ ਤੇ ਸਖਤ ਵਤੀਰਾ ਆਪਣਾ ਅਪਣਾਉਣ। ਨਸ਼ੇ ਦੀ ਸਮਗਲਿੰਗ ਦਾ ਇਸ਼ੂ ਹੋਵੇ, ਪ੍ਰੋਪਰਟੀ ਟੈਕਸ, ਵੈਟ ਰਿਫੰਡ, ਬਿਜਲੀ ਦੀ ਜਿਹੜੀਆਂ ਕੀਮਤਾਂ, ਸਭ ਤੋਂ ਪਹਿਲਾਂ ਇੱਥੇ ਧਿਆਨ ਦੇਣ ਲਈ ਕਿਹਾ ਬੀਜੇਪੀ ਨੇ ਆਪਣੇ ਬੰਦਿਆਂ ਨੂੰ ਵੀ ਪੰਜਾਬ 'ਚ ਇਹ ਅਕਾਲੀ ਦਲ ਤੇ ਦਬਾਅ ਪਾਇਆ ਜਾਏ ਜੀ। ਇਹਦੇ ਨਾਲ ਰਿਲੇਸ਼ਨ ਜਿਹੜੇ ਆ ਬੀਜੇਪੀ ਦੇ ਤੇ ਅਕਾਲੀਆਂ ਦੇ ਉਹ 'ਚ ਥੋੜਾ ਬਹੁਤ ਕੜੱਤਣ ਆ ਸਕਦੀ ਹੈ, ਪਰ ਇਹ ਰਿਲੇਸ਼ਨ ਜਿਹੜੇ ਟੁੱਟ ਜਾਣਗੇ ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਬੜਾ ਸਾਊ ਕਿਸਮ ਦਾ ਸਾਥੀ ਹੈ ਐਨਡੀਏ ਦਾ ਸ਼੍ਰੋਮਣੀ ਅਕਾਲੀ ਦਲ। ਸੋ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਦਬਾਅ ਬਣਾਏਗੀ। ਪਰ ਜਿਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਦਾ ਮਸਲਾ ਹੈ, ਉਹਦੇ 'ਚ ਇਹ ਆ ਵੀ ਐਨਡੀਏ ਦੇ ਰੂਪ ਦੇ ਵਿੱਚ ਇੱਕ ਹਿੱਸਾ ਆ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਮੰਤਰੀ ਤਾਂ ਦੇਣੇ ਸੀ। ਹਾਂ, ਇਹ ਜ਼ਰੂਰ ਹੈ ਕਿ ਬਾਦਲਾਂ ਨੇ ਆਪਣੇ ਟੱਬਰ ਨੂੰ ਪ੍ਰਮੋਟ ਕਰਾ ਲਿਆ। ਪੰਜਾਬ 'ਚ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਜਿਹੜੇ ਲੋਕ ਸੰਪਰਕ ਮੰਤਰੀ ਵਿਕਰਮ ਸਿੰਘ ਮਜੀਠੀਆ, ਸਾਲਾ ਸਾਹਿਬ ਸੁਖਬੀਰ ਸਿੰਘ ਬਾਦਲ ਦੇ, ਪੰਜਾਬ ਦੇ ਖੁਰਾਕ ਮੰਤਰੀ ਆਦੇਸ਼ ਪ੍ਰਤਾਪ ਸਿੰਘ ਗਹਿਲੋਂ, ਬਾਦਲ ਸਾਹਿਬ ਦੇ ਦਾਮਾਦ, ਪੰਜਾਬ ਦੀ ਫਾਈਨੈਂਸ ਮਿਨਿਸਟਰੀ ਜਿਹੜੀ ਅੱਜ ਤੋਂ 3 ਸਾਲ ਪਹਿਲਾਂ ਸੀਗੀ ਮਨਪ੍ਰੀਤ ਬਾਦਲ ਕੋਲ, ਜਿਹੜੇ ਭਤੀਜੇ ਸੀਗੇ ਬਾਦਲ ਸਾਹਿਬ ਦੇ, ਉਹ ਟੁੱਟ ਗਏ, ਹੁਣ ਵੱਖਰੇ ਹੋ ਗਏ, ਵੱਖਰਾ ਮਾਮਲਾ। ਜਿਹੜੀ ਸਾਰਾ ਕਬਜ਼ਾ ਬਾਦਲਾਂ ਦਾ, ਤੇ ਦਿੱਲੀ 'ਚ ਵੀ ਜੇ ਭੇਜਿਆ ਤੇ ਬਾਦਲ ਸਾਹਿਬ ਨੇ ਆਪਣੀ ਨਹੁੰ ਭੇਜਤੀ, ਸੁਖਬੀਰ ਸਿੰਘ ਬਾਦਲ ਦੀ ਪਤਨੀ। ਤੇ ਉਹ ਨਰਿੰਦਰ ਮੋਦੀ ਜਿਹੜੇ ਪਰਿਵਾਰਵਾਦ ਦਾ ਵਿਰੋਧ ਕਰਦੇ ਰਹੇ, ਜਾਂ ਬੀਜੇਪੀ ਵਾਲੇ ਜਿਹੜੇ ਹਮਲਾ ਕਰਦੇ ਰਹੇ ਕਾਂਗਰਸ ਤੇ, ਸੋਨੀਆ ਗਾਂਧੀ ਤੇ ਰਾਹੁਲ ਦੇ ਕੋਲ ਜਾਂ ਪਾਰਟੀ, ਤੇ ਇਹ ਟੱਬਰਦਾਰੀ ਹੈ। ਤੇ ਉਹ ਟੱਬਰਦਾਰੀ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀਸ਼ਿਪ ਦੇ ਹੇਠਾਂ ਜਿਹੜੀ ਅਕਾਲੀ ਦਲ ਦੀ ਪਾਲੀ ਗਈ ਹੈ, ਤੇ ਇਹਦਾ ਬਹੁਤ ਥੱਲੇ ਸਖਤ ਕਿਸਮ ਦਾ ਵਿਰੋਧ ਜਿਹੜਾ ਲੋਕਾਂ ਵੱਲੋਂ ਹੋ ਰਿਹਾ, ਨਾਰਾਜ਼ਗੀ ਜਿਹੜੀ ਹੈ ਉਹ ਪ੍ਰਗਟ ਹੋ ਰਹੀ ਹੈ। ਤੇ ਇਹ ਸਗੋਂ ਇੱਕ ਮੌਕਾ ਮੈਨੂੰ ਲੱਗਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗਵਾ ਲਿਆ। ਇਹ ਮੌਕਾ ਇੱਦਾਂ ਦਾ ਸੀ ਕਿ ਕਿਸੇ ਹੋਰ ਨੂੰ ਮੰਤਰੀ ਬਣਾ ਦਿੰਦੇ ਤੇ ਘੱਟੋ ਘੱਟ ਲੋਕਾਂ ਦੇ ਵਿੱਚ ਜਿਹੜਾ ਇੱਕ ਵਕਾਰ ਡਿੱਗਿਆ ਉਹ ਵਕਾਰ ਉੱਪਰ ਹੋ ਸਕਦਾ ਸੀ। ਪਰ ਹੁਣ ਲੋਕ ਹੋਰ ਜ਼ਿਆਦਾ ਨਾਰਾਜ਼ ਨੇ ਇਸ ਵੱਲੋਂ ਵੀ ਬਾਦਲਾਂ ਨੇ ਹੀ ਕਬਜ਼ਾ ਕੀਤਾ ਹੈ ਪੰਜਾਬ ਤੇ ਦਿੱਲੀ ਦੇ ਵਿੱਚ ਵੀ ਬਾਦਲ ਹੀ ਕਬਜ਼ਾ ਆਪਣਾ ਰੱਖਣਾ ਚਾਹੁੰਦੇ ਹੈ। ਤੇ ਬਾਕੀ ਜਿਹੜੇ ਲੋਕ ਹੈ ਉਹਨਾਂ ਨੂੰ ਸਿਰਫ ਤੇ ਸਿਰਫ ਯੂਜ਼ ਐਂਡ ਥਰੋ ਵਾਲੀ ਪਾਲਿਸੀ ਹੈ ਵੀ ਵਰਤੋਂ ਤੇ ਸੁੱਟ ਦਿਓ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸੰਕਟ ਉੱਭਰਨ ਦੀ ਸੰਭਾਵਨਾ ਹੈ। ਜੀ।
ਤੇ ਆਪਾਂ ਜੇ ਹੁਣ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਤੋਂ ਬਾਅਦ 'ਚ ਕਾਂਗਰਸ ਜਿਹੜੀ ਆ ਉਹਨਾਂ ਦੇ ਜਿਹੜੇ ਅੰਦਰੂਨੀ ਤੌਰ ਦੇ ਉੱਤੇ ਪੰਜਾਬ ਇਕਾਈ ਨੂੰ ਖਾਸ ਕਰਕੇ ਕਾਫੀ ਜਿਹੜਾ ਜੀ ਖਤਰਾ ਲੱਗ ਰਿਹਾ ਆ। ਆਪਸੀ ਜੰਗ ਜਿਹੜੀ ਆ ਲਗਾਤਾਰ ਜਾਰੀ ਆ। ਕੈਪਟਨ ਅਮਰਿੰਦਰ ਸਿੰਘ ਬਾਜਵੇ ਦਾ ਜਿਹੜਾ ਹੁਣ ਸਿੱਧੇ ਤੌਰ ਦੇ ਉੱਤੇ ਅਸਤੀਫਾ ਜਿਹੜਾ ਆ ਉਹ ਮੰਗ ਰਹੇ ਆ। ਕਾਂਗਰਸ ਦੀ ਕੀ ਸਥਿਤੀ ਆ? ਤੇ ਕਾਂਗਰਸ ਪਾਰਟੀ ਦੀ ਹਾਲਤ ਪਿਛਲੇ 8-10 ਸਾਲ ਤੋਂ ਪੰਜਾਬ 'ਚ ਬਹੁਤੀ ਚੰਗੀ ਨਹੀਂ, ਤੇ ਇਸ ਹਾਲਤ ਵਾਸਤੇ ਕਾਂਗਰਸ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਕੈਪਟਨ ਅਮਰਿੰਦਰ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ, ਜਗਮੀਤ ਸਿੰਘ ਬਰਾੜ, ਬੀਬੀ ਭੱਠਲ ਜਾਂ ਸ਼ਮਸ਼ੇਰ ਸਿੰਘ ਦੂਲੋਂ, ਲਾਲ ਸਿੰਘ, ਇਹਨਾਂ ਸਾਰੇ ਲੋਕਾਂ ਦੀ ਜਿਹੜੀ ਸੁਪਰ ਈਗੋ ਆ ਉਹ ਪੰਜਾਬ ਕਾਂਗਰਸ ਵਾਸਤੇ ਜਿਹੜੀ ਆ ਬਹੁਤ ਖਤਰਨਾਕ ਸਾਬਤ ਹੋਈ ਹੈ। ਇਸੇ ਕਰਕੇ 8 ਤੋਂ ਸਿਰਫ 3 ਸੀਟਾਂ ਰਹਿ ਗਈਆਂ। ਪਰ ਕੈਪਟਨ ਅਮਰਿੰਦਰ ਜਿੱਤ ਗਏ ਅੰਮ੍ਰਿਤਸਰ ਤੋਂ, ਪਰ ਪ੍ਰਤਾਪ ਸਿੰਘ ਬਾਜਵਾ ਹਾਰ ਗਏ। ਕੈਪਟਨ ਅਮਰਿੰਦਰ ਨੂੰ ਹੁਣ ਇਹ ਲੱਗਦਾ ਹੈ ਵੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਉਹਨਾਂ ਨੂੰ ਹੁਣ ਮਿਲਣ ਦਾ ਇੱਕ ਬਹੁਤ ਵਧੀਆ ਮੌਕਾ ਬਣ ਗਿਆ ਹੈ। ਜੇ ਪ੍ਰਤਾਪ ਸਿੰਘ ਬਾਜਵਾ ਨਾ ਹਾਰਦੇ ਤਾਂ ਮੁਸ਼ਕਿਲ ਸੀ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਸਲ ਕੀਤੀ ਜਾਏ ਤੇ ਕੈਪਟਨ ਅਮਰਿੰਦਰ ਨੂੰ ਦਿਖਾਈ ਦੇ ਰਿਹਾ ਵੀ ਭਾਵੇਂ ਤਾਲਮੇਲ ਦੇ ਨਾਲ ਹੀ ਸਹੀ ਪੰਜਾਬ ਦੇ ਵਿੱਚ ਸ਼ਾਇਦ ਉਹ ਸਰਕਾਰ ਬਣਾ ਸਕਦੇ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਫਿਰ ਤੋਂ ਬਣ ਸਕਦੇ। ਇਸ ਕਰਕੇ ਉਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ। ਪਹਿਲੀ ਵਾਰ ਹੈ ਕਿ ਉਹਨਾਂ ਨੇ ਆਪਣਾ ਘਰ ਵੀ ਜਿਹੜਾ ਅੰਮ੍ਰਿਤਸਰ 'ਚ ਖਰੀਦ ਲਿਆ ਹੈ, ਕਹਿ ਕੇ ਕਿ ਉਹ ਅੰਮ੍ਰਿਤਸਰ 'ਚ ਰਹਿ ਕੇ MP ਦੇ ਤੌਰ ਦੇ ਉੱਤੇ ਲੋਕਾਂ ਦੀ ਸੇਵਾ ਕਰਨਗੇ। ਪਰ ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਦੀ ਪ੍ਰਾਇਓਰਟੀ ਪੰਜਾਬ ਹੈ। ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੀ ਰਹਿਣਾ ਚਾਹੁੰਗੇ। ਇਸ ਕਰਕੇ ਉਹ ਮੁੱਖ ਮੰਤਰੀ ਬਣਨ ਦਾ ਜਿਹੜਾ ਸੁਪਨਾ ਇੱਕ ਵਾਰ ਫਿਰ ਉਹਨਾਂ ਨੇ ਪਾਲਿਆ ਹੋਇਆ, ਤੇ ਇਹਦੇ ਲਈ ਉਹਦੇ ਨਾਲ 24-25 MLA ਵੀ ਹੈਗੇ ਆ। ਸੋ ਆਉਣ ਵਾਲੇ ਦਿਨਾਂ 'ਚ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਪੰਜਾਬ ਬਾਰੇ ਨਹੀਂ, ਸਮੁੱਚੀਆਂ ਸਟੇਟਾਂ ਬਾਰੇ, ਸਮੁੱਚੇ ਸੂਬਿਆਂ ਬਾਰੇ ਸੋਚਣਾ ਪਏਗਾ, ਕਿਉਂਕਿ ਕਾਂਗਰਸ ਬਹੁਤ ਬੁਰੀ ਤਰ੍ਹਾਂ ਸਾਰੇ ਮੁਲਕ ਛਾ ਰਹੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਆ ਲੀਡਰਸ਼ਿਪ ਬਦਲਣੀ ਹੀ ਪਏਗੀ। ਖੁਦ ਪ੍ਰਤਾਪ ਸਿੰਘ ਬਾਜਵਾ ਆਪਦੀ ਸੀਟ ਵੀ ਹਾਰ ਗਏ ਹੈ ਤੇ ਪ੍ਰਤਾਪ ਸਿੰਘ ਬਾਜਵੇ ਦੇ ਪਿੱਛੇ ਕੋਈ ਲਾਮਬੰਦੀ ਵੀ ਦਿਖਾਈ ਨਹੀਂ ਦੇ ਰਹੀ। ਸੋ ਕਾਂਗਰਸ ਪਾਰਟੀ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਦੇ ਹੱਥਾਂ 'ਚ ਇਸ ਪਾਰਟੀ ਦੀ ਕਮਾਨ ਪੰਜਾਬ ਵਿੱਚ ਜਾਂਦੀ ਦਿਖਾਈ ਦੇ ਰਹੀ ਹੈ। ਪਰ ਇਹਦੇ ਨਾਲ ਪੰਜਾਬੀਆਂ ਦਾ ਕੋਈ ਭਲਾ ਹੋ ਜਾਊਗਾ ਜਾਂ ਪੰਜਾਬ ਕਾਂਗਰਸ ਦਾ ਕੋਈ ਬਹੁਤ ਵੱਡਾ ਭਲਾ ਹੋ ਜਾਊਗਾ, ਇਹ ਨਹੀਂ ਕਿਹਾ ਜਾ ਸਕਦਾ। ਹਾਂ, ਅਕਾਲੀ BJP ਗੱਠਜੋੜ ਦੇ ਖਿਲਾਫ ਜਿਹੜੇ ਲੋਕਾਂ ਦਾ ਗੁੱਸਾ ਆ, ਉਹ ਗੁੱਸਾ ਕਿੰਨਾ ਕੁ ਕਾਂਗਰਸ ਪਾਰਟੀ ਆਪਣੇ ਪੱਖ ਵਿੱਚ ਭੁਗਤਾ ਜਾਂਦੀ ਹੈ 2017 ਦੀ ਵਿਧਾਨ ਸਭਾ ਚੋਣਾਂ 'ਚ, ਇਹ ਮਸਲਾ ਵੱਡਾ ਹੈ। ਜੀ ਤੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੀ ਇੱਕ ਵੱਡੀ ਫੋਰਸ ਦੇ ਰੂਪ ਦੇ ਵਿੱਚ ਸਾਹਮਣੇ ਆਈ ਆ ਆਮ ਆਦਮੀ ਪਾਰਟੀ, ਜਿਸ ਨੇ ਕਿ ਦਿੱਲੀ ਦੇ ਵਿੱਚ ਪਹਿਲਾਂ ਵਧੀਆ ਕਾਰਜਕਾਰੀ ਕੀਤੀ ਸੀ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਜੋ ਕਿ ਪਿਛਲੇ ਕੁਛ ਦਿਨਾਂ ਤੋਂ ਜਿਹੜੇ ਜੇਲ੍ਹ ਦੇ ਵਿੱਚ ਬੰਦ ਸੀਗੇ, ਜਿਹੜੇ ਉਹਨਾਂ ਦੇ ਉੱਤੇ ਚਾਰਜਿਸ, ਉਹਨਾਂ ਦੇ ਉੱਤੇ ਜਿਹੜਾ ਕੇਸ ਸੀਗਾ ਨਿਤਿਨ ਗਡਕਰੀ ਵਾਲਾ, ਉਸ ਦੇ ਤਹਿਤ, ਤੇ ਇਸ ਟਾਈਮ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਜੀ ਕੀ ਭਵਿੱਖ ਦੇਖਦੇ ਹੋ? ਤੇ ਹੁਣ ਉਹ ਰਿਹਾ ਹੋ ਚੁੱਕੇ ਨੇ ਅਰਵਿੰਦ ਕੇਜਰੀਵਾਲ, ਕਿੱਦਾਂ ਇਹ ਜਿਹੜਾ ਘਟਨਾਕ੍ਰਮ ਵਾਪਰਿਆ ਤੇ ਤੁਸੀਂ ਕੀ ਇਹਨਾਂ ਦਾ ਭਵਿੱਖ ਦੇਖਦੇ ਹੋ? ਦੇਖੋ, ਦਿੱਲੀ ਦੇ ਵਿੱਚ ਜੇ ਸਾਰੇ ਮੁਲਕ ਦੇ ਵਿੱਚ ਤਾਂ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ ਛੱਡ ਕੇ, ਇਹ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਬਦਲ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਸੀ, ਉਹਦੇ 'ਚ ਨਾਕਾਮ ਸਾਬਤ ਹੋਈ ਹੈ। ਉਹਦੇ ਕਾਰਨ ਬਹੁਤ ਸਾਰੇ ਆ। ਇਹ ਕਾਰਨ ਪਹਿਲਾਂ ਵੀ ਅਸੀਂ ਜ਼ਿਕਰ 'ਚ ਲਿਆਉਂਦੇ ਰਹੇ ਹਾਂ, ਆਉਣ ਵਾਲੇ ਸਮੇਂ 'ਚ ਵੀ ਕਰਾਂਗੇ। ਹੁਣ ਇੰਨਾ ਸਮਾਂ ਨਹੀਂ ਕਿ ਮੈਂ ਇਹਦੇ 'ਤੇ ਵੱਖਰੀਆਂ ਟਿੱਪਣੀਆਂ ਕਰਾਂ, ਕਿਉਂਕਿ ਇਹਦੇ ਪਿੱਛੇ ਜਿਹੜਾ ਸਭ ਤੋਂ ਇੰਪੋਰਟੈਂਟ ਕਾਰਕ ਜਿਹੜਾ ਆ ਉਹ ਕਾਰਪੋਰੇਟ ਵਰਲਡ ਦਾ ਆ। ਕਾਰਪੋਰੇਟ ਵਰਲਡ ਨੇ ਆਮ ਆਦਮੀ ਪਾਰਟੀ ਨੂੰ ਵੀ ਇੱਕ ਟਾਈਮ ਦੇ ਉੱਤੇ ਦੇਸ਼ ਦੇ ਵਿੱਚ ਇੱਕ ਬਦਲ ਦੇ ਤੌਰ ਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਸਿੱਧੇ ਹੀ ਰਿਲਾਇੰਸ ਕੰਪਨੀ ਤੇ ਅਡਾਨੀ ਦੇ ਖਿਲਾਫ ਬੋਲਣ ਲੱਗੇ, ਉਸ ਤੋਂ ਬਾਅਦ ਕਾਰਪੋਰੇਟ ਵਰਲਡ ਨੇ ਆਪਣੇ ਪੈਰ ਜਾਂ ਹੱਥ ਵਾਪਸ ਖਿੱਚ ਲਏ, ਜਿਹਦੇ ਕਰਕੇ ਉਹ ਸਹਾਰਾ ਜਿਹੜਾ ਇੱਕ ਅਣਦਿਸਦਾ ਸਹਾਰਾ ਸੀ ਉਹ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ, ਤੇ ਸਾਰੇ ਮੁਲਕ ਦੀ ਪਰਫੋਰਮੈਂਸ ਉਹਨਾਂ ਦੀ ਜਿਹੜੀ ਹੈ ਉਹ ਬਹੁਤ ਮਾੜੀ ਰਹੀ ਹੈ। 450 ਸੀਟਾਂ ਉਹ ਹਾਰਿਆ। ਈਵਨ ਜਿੱਥੇ ਕੁਝ ਮਹੀਨੇ ਪਹਿਲੇ 28 ਸੀਟਾਂ ਜਿੱਤੀਆਂ ਸੀ ਵਿਧਾਨ ਸਭਾ ਦੀਆਂ ਦਿੱਲੀ ਦੇ ਵਿੱਚ, ਉੱਥੇ ਇੱਕ ਵੀ ਲੋਕ ਸਭਾ ਸੀਟ ਨਹੀਂ ਜਿੱਤ ਸਕੀ ਆਮ ਆਦਮੀ ਪਾਰਟੀ। ਉਹਦੇ ਉੱਤੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਆਪਣੀ ਦਾਅ ਪੇਚ, ਆਪਣੀ ਰਾਜਨੀਤੀ ਨਵੇਂ ਸਿਰੋਂ ਘੜਨੀ ਪਏਗੀ, ਆਪਣੀ ਜਥੇਬੰਦੀ ਬਣਾਉਣੀ ਪਏਗੀ, ਆਪਣੇ ਆਪ ਨੂੰ ਰੀਆਰਗਨਾਈਜ਼ ਕਰਨਾ ਪਏਗਾ ਦਿੱਲੀ 'ਚ ਖਾਸ ਤੌਰ ਤੇ ਉੱਤੇ। ਜੇ ਦਿੱਲੀ ਦੇ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਕੋਈ ਚੰਗੀ ਪੋਜੀਸ਼ਨ ਹਾਸਲ ਕਰਨੀ ਹੈ। ਪਰ ਜੋ ਆਸਾਰ ਦਿਖਾਈ ਦੇ ਰਹੇ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਬਹੁਤ ਬੁਰੀ ਤਰ੍ਹਾਂ ਗ੍ਰਾਫ ਹੇਠਾਂ ਡਿੱਗ ਗਿਆ ਦਿੱਲੀ ਦੇ ਵਿੱਚ ਵੀ, ਤੇ ਬਾਕੀ ਮੁਲਕ ਦੇ ਵਿੱਚ ਤਾਂ ਪਹਿਲੇ ਉਹਨਾਂ ਦਾ ਕੁਝ ਨਹੀਂ ਸੀ।
ਪੰਜਾਬ ਦੇ ਵਿੱਚ ਜ਼ਰੂਰ ਇੱਕ ਮਿਰੀਕਲ ਹੋਇਆ, ਉਹ ਮਿਰੀਕਲ ਚਮਤਕਾਰ ਜਿਹਨਾਂ ਚਮਤਕਾਰਾਂ 'ਚ ਘੱਟੋ ਘੱਟ ਸਾਡਾ ਵਿਸ਼ਵਾਸ ਨਹੀਂ, ਪਰ ਇੱਕ ਚਮਤਕਾਰ ਵਾਪਰਿਆ। ਪਰ ਇਸ ਚਮਤਕਾਰ ਨੂੰ ਇੱਦਾਂ ਦੇ ਚਮਤਕਾਰ ਦਿੱਲੀ 'ਚ ਵਾਪਰਿਆ ਜਦੋਂ 28 ਸੀਟਾਂ ਮਿਲੀਆਂ ਸੀ। ਇਸ ਚਮਤਕਾਰ ਨੂੰ ਇੱਕ ਠੋਸ ਰੂਪ ਜਾਂ ਠੋਸ ਹਕੀਕਤ ਦੇ ਵਿੱਚ ਕਿੱਦਾਂ ਬਦਲਣਾ, ਇਹ ਵੱਡਾ ਚੈਲੰਜ ਹੈ। ਮੈਂ ਅੱਗੇ ਵੀ ਕਹਿੰਦਾ ਵੀ ਪੰਜਾਬ ਦੇ ਵਿੱਚ ਵੀ ਜਿੱਦਾਂ ਦਿੱਲੀ 'ਚ ਜਾਂ ਸਾਰੇ ਮੁਲਕ 'ਚ ਨਹੀਂ ਹੈ, ਇੱਦਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਕਿਸੇ ਕਿਸਮ ਦਾ ਔਰਗਨਾਈਜ਼ਡ ਢਾਂਚਾ ਨਹੀਂ ਹੈ, ਜਥੇਬੰਦੀ ਨਹੀਂ ਹੈ। ਜਾਣੀ ਇਹ ਇੱਕ ਮੂਵ ਸੀ, ਅਚਨਚੇਤੀ ਮੂਵ ਜਿਹੜੀ ਹੈ, ਜਿਹਦੇ ਤੋਂ 4 ਸੀਟਾਂ ਨਿਕਲ ਆਈਆਂ ਆਮ ਆਦਮੀ ਪਾਰਟੀ ਦੀਆਂ। ਪਰ ਇਹ 2017 ਦੀ ਵਿਧਾਨ ਸਭਾ ਚੋਣਾਂ 'ਚ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ ਤੇ ਇੱਕ ਵੱਡੀ ਤਾਕਤ ਦੇ ਤੌਰ ਦੇ ਉੱਤੇ ਜਿਹੜੀ ਸੱਤਾ ਦੀ ਜਿਹੜੀ ਪਾਸਕੂ ਆਮ ਆਦਮੀ ਪਾਰਟੀ ਦੇ ਹੱਥ 'ਚ ਪੰਜਾਬ 'ਚ ਹੋ ਸਕਦਾ ਹੈ। ਪਰ ਜਿੰਨੀ ਦੇਰ ਤੱਕ ਤੁਹਾਡੀ ਵਿਚਾਰਧਾਰਾ ਸਪਸ਼ਟ ਨਹੀਂ, ਤੁਸੀਂ ਬਿਆਨਬਾਜ਼ੀ ਵੀ ਉਸ ਤਰ੍ਹਾਂ ਦੀ ਕਰਦੇ ਹੋ ਜਿੱਦਾਂ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਸਾਥੀਆਂ ਨੇ ਕਈ ਵਾਰੀ ਬਿਆਨਬਾਜ਼ੀ ਇੱਦਾਂ ਦੀ ਕੀਤੀ ਹੈ, ਬਾਅਦ 'ਚ ਉਹਨਾਂ ਨੂੰ ਆਪਣੇ ਸ਼ਬਦ ਵਾਪਸ ਲੈਣੇ ਪਏ। ਇਹਦੇ ਮੈਂ ਬਾਰ-ਬਾਰ ਜ਼ੋਰ ਹੀ ਦੇ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਇੱਕ ਖਰੜਾ ਬਣਾਉਣਾ ਚਾਹੀਦਾ। ਆਪਣਾ ਰਾਜਨੀਤੀ ਤੁਹਾਡੀ ਕੀ ਹੈ, ਕਿ ਇਸ ਇਸ਼ੂ ਦੇ ਉੱਤੇ ਤੁਹਾਡੇ ਕੀ ਵਿਚਾਰ ਹੈ, ਤੁਸੀਂ ਚੋਣਾਂ ਕਿੱਥੇ ਲੜਨਾ ਚਾਹੁੰਦੇ। ਮਿਸਾਲ ਦੇ ਤੌਰ ਤੇ ਭਗਵੰਤ ਮਾਨ ਕਹਿੰਦਾ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜਾਂਗੇ। ਭਗਵੰਤ ਮਾਨ 2 ਲੱਖ ਤੋਂ ਜ਼ਿਆਦਾ ਵੋਟਾਂ ਤੇ ਜਿੱਤੇ ਆ ਸੰਗਰੂਰ ਤੋਂ ਜੀ, ਸਾਰੇ ਲੋਕਾਂ ਨੇ ਉਹਨਾਂ ਦੀ ਬੜੀ ਸਪੋਰਟ ਕੀਤੀ ਹੈ। ਪਰ ਉਹਨਾਂ ਦੀ ਪਾਰਟੀ ਤਾਂ ਕਹਿੰਦੀ ਹੈ ਕਿ ਨਹੀਂ, ਅਸੀਂ ਜਿਹੜੀਆਂ ਧਾਰਮਿਕ ਚੋਣਾਂ 'ਚ ਜਾਣਾ ਨਹੀਂ, ਤੇ ਭਗਵੰਤ ਮਾਨ ਕਹਿ ਰਹੇ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜਾਂਗੇ। ਇਹ ਜਿਹੜੇ ਮਸਲੇ ਪੈਦਾ ਹੁੰਦੇ ਕਿਉਂ ਹੁੰਦੇ ਆ? ਪ੍ਰਸ਼ਾਂਤ ਭੂਸ਼ਣ ਕਿਉਂ ਬਿਆਨ ਦਿੰਦੇ ਕਸ਼ਮੀਰ ਦੇ ਇਸ਼ੂ ਦੇ ਉੱਤੇ ਵੱਖਰਾ ਆਪਣੀ ਪਾਰਟੀ ਦੀ ਵਿਚਾਰਧਾਰਾ ਤੋਂ? ਰਾਇਸ਼ਮਾਰੀ ਚਾਹੀਦੀ ਹੈ। ਮੈਂ ਇਹਦੇ ਹੱਕ 'ਚ ਹੈ ਕਿ ਜੰਮੂ ਕਸ਼ਮੀਰ 'ਚ ਰਾਇਸ਼ਮਾਰੀ ਚਾਹੀਦੀ, ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ। ਪ੍ਰਸ਼ਾਂਤ ਭੂਸ਼ਣ ਨੇ ਵੀ ਇਹ ਕਿਹਾ, ਪਰ ਉਹਨਾਂ ਦੀ ਪਾਰਟੀ ਦੇ ਹੱਕ 'ਚ ਨਹੀਂ, ਬਾਅਦ 'ਚ ਪਾਰਟੀ ਨੂੰ ਮਾਫੀ ਮੰਗਣੀ ਪਈ। ਇੱਥੇ ਭਗਵੰਤ ਮਾਨ ਜਿਹੜਾ ਹੁਣ ਬਿਆਨ ਦੇ ਰਹੇ ਨੇ, ਕਿਉਂਕਿ ਉਹ ਪਾਰਟੀ 'ਚ ਬੈਠ ਕੇ ਕਦੇ ਤੈਅ ਹੀ ਨਹੀਂ ਹੋਇਆ ਵੀ ਤੁਹਾਡੀਆਂ ਪ੍ਰਾਇਓਰਟੀਜ਼ ਕੀ ਹੈ। ਸੋ ਜਿੰਨੀ ਦੇਰ ਤੱਕ ਤੁਸੀਂ ਆਪਣੀ ਪਹਿਲ ਕਦਮੀ, ਆਪਣੀ ਰਾਜਨੀਤੀ ਸਪਸ਼ਟ ਨਹੀਂ ਕਰਦੇ, ਉਹਦੇ ਤੇ ਇੱਕ ਰਾਏ ਨਹੀਂ ਬਣਾਉਂਦੇ, ਤੁਹਾਡੇ ਕੋਲ ਇੱਕ ਤੁਹਾਡੀ ਰਾਜਨੀਤੀ ਦਾ ਡਾਕੂਮੈਂਟ ਨਹੀਂ ਤਿਆਰ, ਉਨੀ ਦੇਰ ਤੱਕ ਤੇ ਨਾਲ ਦੀ ਨਾਲ ਜਿੰਨੀ ਦੇਰ ਤੱਕ ਤੁਹਾਡੇ ਕੋਲ ਇੱਕ ਔਰਗਨਾਈਜ਼ਡ ਯਾਨੀ ਜਥੇਬੰਦਕ ਢਾਂਚਾ ਨਹੀਂ ਹੈ, ਉਨੀ ਦੇਰ ਤੱਕ ਠੋਸ ਨਤੀਜੇ ਹਕੀਕੀ ਰੂਪ ਦੇ ਵਿੱਚ ਦੇਖਣੇ ਥੋੜ੍ਹੇ ਮੁਸ਼ਕਿਲ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ। ਅੱਜ ਦਾ ਪ੍ਰੋਗਰਾਮ ਜਿਹੜਾ ਜੀ ਹੁਣ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਮਿਹਰਬਾਨੀ। ਸੋ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਸ਼ੀਲ ਦੋਸਾਂਝ ਹੁਣਾਂ ਦੇ ਨਾਲ, ਪ੍ਰੋਗਰਾਮ ਖਬਰਸਾਰ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ ਤੇ ਹੁਣ ਮੈਂ ਵੀ ਆਪ ਸਭ ਤੋਂ ਇਜਾਜ਼ਤ ਮੰਗਦਾ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।